ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਬਤ ਜਾਣਕਾਰੀ ਲੈਣ ਦੇ ਲਈ ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਦੀ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਸਿਆਸਤ ਤੋਂ। ਜਿਹੜਾ ਦੂਜਾ ਧੜਾ, ਇੱਕ ਸੁਖਬੀਰ ਬਾਦਲ ਵਾਲਾ ਧੜਾ ਤੇ ਇੱਕ ਦੂਜਾ ਧੜਾ ਜਿਹਨੂੰ ਬਾਗੀ ਧੜਾ ਕਹਿ ਲਓ ਜਾਂ ਅਕਾਲੀ ਦਲ ਦਾ ਇੱਕ ਹੋਰ ਧੜਾ ਕਹਿ ਲਓ, ਕੁਛ ਮਰਜ਼ੀ ਕਹਿ ਲਓ, ਚੰਦੂਮਾਜਰਾ ਨੇ ਪ੍ਰਧਾਨ ਸਾਹਿਬ ਦੀ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਦਾ ਮੁੱਦਾ ਚੁੱਕ ਲਿਆ। ਕਹਿੰਦੇ ਦੇਖੋ, ਵਾਕਿਆ ਉਹ ਤੇ ਧੜਾ ਹੀ ਆ, ਜਾਂ ਗਰੁੱਪ ਕਹਿ ਲਓ, ਬਾਗੀ ਕਹਿ ਲਓ, ਕੁਝ ਵੀ ਆ। ਪਰ ਹਾਲ ਫਿਲਹਾਲ ਸੁਖਬੀਰ ਸਿੰਘ ਬਾਦਲ ਤੇ ਇੱਕ ਕਹਿ ਲਓ ਕਿ ਪਾਰਟੀ ਦੇ ਪ੍ਰਧਾਨ ਹੈਗੇ ਨੇ ਅੱਜ ਦੀ ਤਰੀਕ ਤੱਕ। ਅਗਾਂਹ ਕੀ ਰਹੇਗਾ ਕਿ ਨਹੀਂ ਰਹੇਗਾ ਅਹੁਦਾ ਉਹਨਾਂ ਦਾ, ਇਹ ਸਮਾਂ ਦੱਸੇਗਾ। ਰਹੀ ਗੱਲ, ਮੈਂ ਤੁਹਾਨੂੰ ਕੁਝ ਅੰਦਰ ਦੀ ਕਹਾਣੀ ਦੱਸੀ ਵੀ ਸੀਗੀ, ਕਿਉਂਕਿ 2-3 ਦਿਨ ਤੋਂ ਜਿਹੜਾ ਐਪੀਸੋਡ ਚੱਲ ਰਿਹਾ ਹੈ, ਇਸ ਐਪੀਸੋਡ ਦੇ ਵਿੱਚ ਕਾਫੀ ਕੁਝ ਜਿਹੜਾ ਜਾਣਨ ਨੂੰ ਮਿਲਿਆ। ਪ੍ਰਧਾਨ ਮੰਤਰੀ ਨਾਲ ਜਿਹੜੀ ਮੁਲਾਕਾਤ ਸੀਗੀ, ਉਸ ਮੁਲਾਕਾਤ ਬਾਰੇ ਜਿੰਨੀ ਕੁ ਸਾਨੂੰ ਜਾਣਕਾਰੀ ਆ ਉਹ ਇਹ ਆ ਕਿ ਜਿਹੜੀ ਅੱਜ ਇਹਨਾਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਗੱਲ ਚੁੱਕੀ ਆ ਨਾ, ਕਿ ਪ੍ਰੇਮ ਸਿੰਘ ਚੰਦੂਮਾਜਰਾ ਅਨੁਸਾਰ ਕਹਿੰਦੇ ਹੋ ਕਿ ਦੇਖੋ ਜੀ, ਇਹ ਪਾਰਟੀ ਨੂੰ ਭਰੋਸੇ 'ਚ ਲੈ ਤੋਂ ਬਗੈਰ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਿਹਾ। ਅਸਲ 'ਚ ਕੀ ਸੀਗਾ, ਮੈਂ ਅੱਗੇ ਇਹ ਅੱਧ ਦੀ ਗੱਲ ਤੁਹਾਨੂੰ ਸੁਣਾ ਚੁੱਕਾ, ਇਹ ਆਫ ਦੀ ਰਿਕਾਰਡ ਨੇ ਸਾਰੀਆਂ ਗੱਲਾਂ, ਕਿ ਜਦੋਂ ਆਖਰੀ ਸੈਸ਼ਨ ਸੀਗਾ, ਆਖਰੀ ਸੈਸ਼ਨ ਦੇ ਦੌਰਾਨ ਹੀ ਇੱਕ ਦਿਨ ਦੱਸਦੇ ਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਖਬੀਰ ਮੈਨੂੰ ਆ ਕੇ ਮੇਰੇ ਦਫ਼ਤਰ 'ਚ ਮਿਲੋ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਪਾਰਲੀਮੈਂਟ ਦੇ ਵਿੱਚ ਹਰੇਕ ਮੰਤਰੀ ਕੋਲ, ਪ੍ਰਧਾਨ ਮੰਤਰੀ ਕੋਲ ਆਪਣੇ ਦਫ਼ਤਰ ਹੁੰਦੇ ਆ, ਜਿੱਥੇ ਬਹਿ ਕੇ ਉਹ ਕੰਮ ਦੇ ਸੰਬੰਧ ਦੇ ਵਿੱਚ ਜਾਂ ਮੁਲਾਕਾਤ ਦੇ ਸੰਬੰਧ ਵਿੱਚ ਆਪਣਾ ਕੰਮਕਾਰ ਕਰਦੇ ਰਹਿੰਦੇ ਆ। ਉੱਥੇ ਜਿਹੜੀ ਮੁਲਾਕਾਤ ਹੋਈ ਆ ਤਾਂ ਉਹਦੇ ਵਿੱਚ ਕਹਿੰਦੇ ਆ ਕਿ ਗੱਲ ਗੱਠਜੋੜ ਦੀ ਚੱਲੀ ਆ, ਤੇ ਗੱਠਜੋੜ ਦੀ ਗੱਲ ਤੋਂ ਇਲਾਵਾ ਇਹ ਗੱਲ ਕਹੀ ਆ ਕਿ ਅਮਿਤ ਸ਼ਾਹ ਤੁਹਾਨੂੰ ਗੱਲ ਕਰ, ਮਤਲਬ ਕਿ ਫੋਨ ਕਰ ਲੈਣਗੇ, ਗੱਲਬਾਤ ਹੋਵੇਗੀ। ਠੀਕ ਹੈ। ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ ਜੀ। ਠੀਕ ਹੈ ਜੀ, ਜਿਹਦੇ ਚ ਮੈਂ ਤੁਹਾਨੂੰ ਸਾਫ਼ ਦੱਸ ਚੁੱਕਾ ਵਾਂ ਕਿ ਅਮਿਤ ਸ਼ਾਹ ਨੇ ਕਿਹਾ ਕਿ ਇੰਨੀਆਂ ਸੀਟਾਂ ਕਰਨੀਆਂ। ਦੂਜੀ ਗੱਲ, ਨਾ ਤੁਸੀਂ ਖਾਲਸ ਬੰਦੀ ਸਿੰਘਾਂ ਦੀ ਗੱਲ ਕਰਨੀ, ਨਾ ਕਿਸਾਨਾਂ ਦੀ ਗੱਲ ਕਰਨੀ। ਠੀਕ ਹੈ। ਉਸ ਦਿਨ ਭੁੰਦੜ ਸਾਹਿਬ ਵੀ ਨਾਲ ਗਏ ਸਨ, ਕਿਉਂਕਿ ਇਤਫਾਕਨ ਭੁੰਦੜ ਸਾਹਿਬ ਵੀ ਦਿੱਲੀ ਸੀ। ਠੀਕ ਹੈ ਜੀ, ਇਹ ਹੁਣ ਮੁੱਦਾ ਚੁੱਕ ਰਿਹਾ ਤੇ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੁਸ਼ਟੀ ਕਰ ਵੀ ਦਿੱਤੀ ਹੈ। ਉਹ ਕਹਿੰਦੇ ਕਿ ਦੇਖੋ, ਜਦੋਂ 3 ਦਿਨ ਦਾ ਕੌਮੀ ਸ਼ੋਕ ਇਹਨਾਂ ਨੇ ਐਲਾਨ ਦਿੱਤਾ, ਮਤਲਬ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੋਈ ਆ, ਕਿ ਨਾ ਸਿਰਫ ਕੇਂਦਰੀ ਲੀਡਰਸ਼ਿਪ ਆਈ, ਤੇ ਅਸੀਂ ਸਾਰਿਆਂ ਨੇ ਇਹ ਰਾਏ ਕੀਤੀ ਸੀ ਕਿ ਆਪਾਂ ਧੰਨਵਾਦ ਕਰਕੇ ਆਉਣਾ ਹੈ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਜਾਣਕਾਰੀ ਜਿਹੜੀ ਹੈ ਨਾ, ਉਹ ਇਹੋ ਹੈ ਕਿ ਅਚਨਚੇਤੀ ਉਹ ਮੁਲਾਕਾਤ ਹੋਈ ਸੀ। ਅੱਜ ਡਾਕਟਰ ਦਲਜੀਤ ਸਿੰਘ ਚੀਮਾ ਬੇਸ਼ੱਕ ਉਹ ਇਹ ਕਹਿ ਰਹੇ, ਪਰ ਸਾਡੀ ਜਾਣਕਾਰੀ ਜਿਹੜੀ ਹੈ ਉਹ ਇਹੋ ਹੈ। ਖੈਰ ਚਲੋ, ਇਹ ਇਸੇ ਤਰ੍ਹਾਂ ਹੀ ਚੱਲਦਾ ਹੁੰਦਾ। ਲੀਡਰ ਜਾਂ ਪੋਲੀਟੀਸ਼ੀਅਨ ਜਿਹੜੇ ਆ ਉਹ ਆਪਣੇ ਢੰਗ ਨਾਲ ਗੱਲਬਾਤ ਕਰਦੇ। ਹੁਣ ਦੂਜੀ ਗੱਲ, ਪ੍ਰੇਮ ਸਿੰਘ ਚੰਦੂਮਾਜਰਾ, ਮੈਨੂੰ ਸਮਝ ਨਹੀਂ ਆਉਂਦੀ। ਪ੍ਰੇਮ ਸਿੰਘ ਚੰਦੂਮਾਜਰਾ ਤੇ ਕੱਲ ਦਿਹਾੜੇ ਤੱਕ ਵਕਾਲਤ ਕਰਦੇ ਰਹੇ ਕਿ ਭਾਜਪਾ ਦੇ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਸਾਨੂੰ ਫਾਇਦਾ। ਹਾਂਜੀ, ਬਿਲਕੁਲ ਔਨ ਦੀ ਰਿਕਾਰਡ ਕਹਿੰਦੇ ਰਹੇ। ਕੱਲ ਦਿਹਾੜੇ ਤੱਕ
ਅੱਛਾ, ਪ੍ਰੇਮ ਸਿੰਘ ਚੰਦੂ ਮਾਜਰਾ, ਚਲੋ ਮੈਨੂੰ ਨਹੀਂ ਪਤਾ ਸੁਖਬੀਰ ਸਿੰਘ ਬਾਦਲ ਰਹਿੰਦੇ ਆ ਕਿ ਨਹੀਂ ਰਹਿੰਦੇ, ਇਹਨਾਂ ਦਾ ਮੈਟਰ ਆ। ਪਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੜ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਿਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਭਜਵਾਇਆ ਗੁਰਦਾਸਪੁਰ। ਕਿ ਤੁਹਾਡੀ ਆਪਣੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ, ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈ। ਮੁੰਡੇ ਨੂੰ ਤੁਸੀਂ ਇਲੈਕਸ਼ਨ ਲੜਾਇਆ, ਭਾਣਜਾ ਤੁਹਾਡਾ ਘੁੰਮ ਘੁਮਾ ਕੇ ਭਾਜਪਾ 'ਚ ਬੈਠਾ। ਮਤਲਬ ਕਿ ਸੁਖਬੀਰ ਸਿੰਘ ਬਾਦਲ ਨੇ ਠੀਕ ਗਲਤੀਆਂ ਕੀਤੀਆਂ ਹੋਣਗੀਆਂ ਪ੍ਰਸ਼ਾਸਕੀ ਤੌਰ ਤੇ, ਪਰ ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ? ਤੁਸੀਂ ਰੌਲਾ ਪਾਉਂਦੇ ਰਹੇ ਕਿ ਭਾਰਤੀ ਜਨਤਾ ਪਾਰਟੀ ਨਾਲ ਬਸ ਜੀ ਸਮਝੌਤਾ ਹੋ ਜਾਣਾ ਜੀ, ਹੋ ਜਾਊਗਾ ਜੀ, ਵਕਾਲਤ ਕਰਦੇ ਰਹੇ ਤੁਸੀਂ। ਅੱਜ ਉਹੀ ਭਾਰਤੀ ਜਨਤਾ ਪਾਰਟੀ ਤੁਹਾਨੂੰ ਵਿਵਰਗੀ ਲੱਗਦੀ ਆ, ਜਿਹਦੇ ਲੀਡਰਾਂ ਦੇ ਨਾਲ ਜਾ ਕੇ ਤੁਸੀਂ ਉੱਥੇ ਇਕੱਠੀ ਖੀਰ ਖਾਂਦੇ ਰਹੇ। ਸੋ ਇਹ ਹੁਣ ਇਹਨਾਂ ਦਾ ਝਗੜਾ ਜਿਹੜਾ ਉਹ ਅੱਗੇ ਵਧੇਗਾ, ਕਿਉਂਕਿ ਅੱਜ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੇ ਵੀ ਸਵਾਲ ਚੁੱਕੇ ਕਿ ਮਾਫੀ ਦਾ ਢੰਗ ਗਲਤ ਸੀ। ਉਹਦੇ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਕੋਈ ਸਾਨੂੰ ਕਿਸੇ ਨੇ ਤਲਬ ਤਾਂ ਨਹੀਂ ਕੀਤਾ, ਜਿਵੇਂ ਸਾਡੀ ਮਤਲਬ ਕਿ ਸੰਸਥਾ ਹੈ ਸਿੱਖਾਂ ਦੀ, ਜਾਂ ਤਾਂ ਅਕਾਲ ਤਖਤ ਸਾਹਿਬ ਨੇ ਕੋਈ ਤਲਬ ਕੀਤਾ ਹੋਇਆ ਸੀ ਫਿਰ ਉੱਥੇ ਜਾਈਏ। ਤਾਂ ਆਪ ਮੁਹਾਰੇ ਕੋਈ ਵੀ ਬੰਦਾ ਜੇ ਅਹਿਸਾਸ ਕਰਦਾ ਤਾਂ ਮਾਫੀ ਮੰਗ ਸਕਦਾ ਪਰਮਾਤਮਾ ਅੱਗੇ, ਕੌਮ ਅੱਗੇ। ਇਹਦੇ ਚ ਕੀ, ਯਾਨੀ ਜਦੋਂ ਗੱਲਾਂ ਇੱਥੋਂ ਤੱਕ ਚਲੇ ਜਾਣ ਪ੍ਰਵੀਨ ਜੀ, ਇਹ ਫਿਰ ਮਾਮਲਾ ਜਿਹੜਾ ਉਹ ਫਿਰ ਛੇਤੀ ਕੀਤਿਆਂ ਸੰਭਲਦਾ ਨਹੀਂ ਹੈ। ਤਾਂ ਹੁਣ ਮੁਲਾਕਾਤਾਂ ਤੱਕ ਚਲੇ ਗਏ, ਜਿਹੜੀਆਂ ਮੈਂ ਤੁਹਾਨੂੰ ਥੋੜਾ ਜਿਹਾ ਦੱਸਿਆ ਸੀਗਾ ਆਫ ਦੀ ਰਿਕਾਰਡ ਵਾਲੀਆਂ ਮੁਲਾਕਾਤਾਂ ਸੀਗੀਆਂ। ਉਹ ਮੁਲਾਕਾਤਾਂ ਐਸੀਆਂ ਮੁਲਾਕਾਤਾਂ ਸੀ ਜਿੱਥੇ ਗੱਠਜੋੜ ਦੀ ਗੱਲ ਚੱਲੀ। ਜਿਵੇਂ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ ਕਿ ਸਾਡੀ ਗੱਲ ਚੱਲ ਰਹੀ ਹੈ ਅਕਾਲੀ ਦਲ ਦੇ ਨਾਲ, ਉਹ ਅਈਓ ਸੀ। ਕਿਉਂਕਿ ਉਸ ਮੀਟਿੰਗ ਇੱਕੋ ਗੱਲ ਕਹੀ ਸੀ ਅਮਿਤ ਸ਼ਾਹ ਨੇ, ਜਿਵੇਂ बोलते कि सुखबीर जी आप ना तो बंदी सिंहों की बात करेंगे मुझसे और किसानों के भी विरुद्ध बोलना पड़ेगा, सही सिर्फ आधी आधी होंगी। आ डायलॉग सी जिवें अमित शाह दा लहजा हाँ जी बिल्कुल आधी आधी होंगी। ਇਹ ਉੱਥੇ ਬੈਠੀਆਂ 20 ਮਿੰਟ ਅੱਧਾ ਘੰਟਾ, ਉਸ ਤੋਂ ਬਾਅਦ ਕਹਿੰਦੇ ਜੀ ਚਲੋ ਕੋਈ ਗੱਲ ਠੀਕ ਹੈ ਜੀ, ਫਿਰ ਅਸੀਂ ਤੁਹਾਨੂੰ ਦੱਸ ਦਿਆਂਗੇ, ਅਸੀਂ ਥੋੜਾ ਤੈਅ ਕਰ ਲਈਏ ਕਿ ਕਿਵੇਂ ਲੋਕਾਂ 'ਚ ਜਾਣਾ। ਉਸ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਵੇਖਿਆ, ਕਿਉਂਕਿ ਦੇਖੋ ਇਹਦੇ ਵਿੱਚ ਵੀ ਇੱਕ ਦਾ ਪੇਚ ਸੀਗਾ, ਕਹਿਣ ਨੂੰ ਜੋ ਮਰਜ਼ੀ ਆ। ਸੁਖਬੀਰ ਸਿੰਘ ਬਾਦਲ ਤੁਸੀਂ ਸਮਝਦੇ ਹੋਗੇ ਸੁਖਬੀਰ ਸਿੰਘ ਬਾਦਲ ਐਵੇਂ ਤੁਰਿਆ ਫਿਰਦਾ, ਸੁਖਬੀਰ ਸਿੰਘ ਬਾਦਲ ਵੀ ਬੜਾ ਬਰੀਕੀ ਨਾਲ ਖੇਡਣ ਵਾਲਾ ਖਿਡਾਰੀ ਹੈ ਜੀ। ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਤੁਹਾਡੇ ਤੋਂ ਨਹੀਂ ਹੋਈਆਂ ਹੋਣਗੀਆਂ ਕਦੇ ਜ਼ਿੰਦਗੀ 'ਚ, ਮੇਰੇ ਤੋਂ ਨਹੀਂ ਹੋਈਆਂ ਹੋਣਗੀਆਂ। ਤੁਸੀਂ ਆਪਣੇ ਪ੍ਰੋਫੈਸ਼ਨ 'ਚ ਦੇਖੋ ਕਿ ਕਦੇ ਪਿੱਛੇ ਮੁੜ ਕੇ ਕਿੰਨੀਆਂ ਗਲਤੀਆਂ ਕੀਤੀਆਂ ਹੋਣੀਆਂ ਜੀਵਨ 'ਚ। ਸੋ ਗੱਲ ਇਹ ਆ ਕਿ ਇਹਨਾਂ ਨੇ ਫਿਰ ਆ ਕੇ ਇਹ ਚੀਜ਼ ਵੇਖੀ ਕਿ ਸਾਨੂੰ ਜੇ ਇਹ ਏਦਾਂ ਕਰਕੇ ਇੱਕ ਤੇ ਆਪਦੇ ਬੰਦਿਆਂ ਵੱਲੋਂ ਸਾਨੂੰ ਝੂਠੀਆਂ ਪਾਉਣਗੇ ਵੀ ਸਾਡੇ ਕੋਲ ਹੈ ਕਿ ਘੱਟੋ ਘੱਟ ਪ੍ਰੋਮਿਸ ਤੇ ਕਰ ਦੇਣ ਸਾਡੇ ਨਾਲ ਕੋਈ ਬੰਦੀ ਸਿੰਘਾਂ ਦਾ, ਕਿਸਾਨ ਮੁੱਦਿਆਂ ਦਾ, ਅਸੀਂ ਲੋਕਾਂ 'ਚ ਜਾ ਕੇ ਕਹੀਏ। ਦੂਜੀ ਚੀਜ਼ ਵੀ ਜੇ ਅੱਧੋ ਅੱਧ ਸੀਟਾਂ ਲੈ ਜਾਂਦੇ ਆ, ਫਰਜ਼ ਕਰੋ ਕਿਉਂਕਿ 14 ਬਣਦੀਆਂ ਸੀ, 13 ਪੰਜਾਬ ਦੀਆਂ ਪਲੱਸ ਚੰਡੀਗੜ੍ਹ ਦੀ ਇੱਕ 14 ਵੀ ਉਹ 7 ਲੈ ਕੇ ਜਾਂਦੇ ਆ, ਤਾਂ 7 ਚ ਕੀ ਹੈ ਕਿ ਅਕਾਲੀ ਦਲ ਤਾਂ ਪਹੁੰਚੋ ਕਿ 1-2 ਹੀ ਰਹਿ ਜਾਏਗਾ। ਕਿਉਂਕਿ ਭਾਜਪਾ ਵਾਲੀ ਜਿਹੜੀ ਸ਼ਹਿਰੀ ਵੋਟ ਆ ਉਹ ਪਿੰਡਾਂ 'ਚ ਥੋੜੀ ਪਊਗੀ, ਸਾਡੀ ਹਾਲਤ ਤੇ ਉਹੀ ਰਹਿਣੀ ਆ ਕਿਉਂਕਿ ਸ਼ਹਿਰੀ ਸੀਟਾਂ ਇਹਨਾਂ ਕੋਲ ਜਾਣਗੀਆਂ, ਪੇਂਡੂ ਸਾਡੇ ਕੋਲ ਜੀ। ਸਾਡਾ ਤਾਂ ਮਾੜਾ ਮੋਟਾ ਚਲੋ ਇਹਨਾਂ ਨੂੰ ਆਸਰਾ ਹੋ ਜਾਊਗਾ। ਜਿਵੇਂ ਅੰਮ੍ਰਿਤਸਰ ਜਿੱਤ ਜਾਂਦੇ ਜੇ ਅਕਾਲੀ ਨਾਲ ਹੁੰਦੇ, ਪਟਿਆਲਾ ਜਿੱਤ ਜਾਂਦੇ, ਲੁਧਿਆਣਾ ਜਿੱਤ ਜਾਂਦੇ ਜੀ, ਭਾਜਪਾ ਵਾਲੇ ਈਜ਼ੀਲੀ ਗੁਰਦਾਸਪੁਰ ਵੀ ਜਿੱਤ ਸਕਦੇ ਸੀ। ਸਮਝਦੇ ਹੋ ਨਾ, ਹੁਸ਼ਿਆਰਪੁਰ ਦੇ ਚਾਂਸਸ ਸੀਗੇ ਜੇ ਅਕਾਲੀ ਨਾਲ ਹੁੰਦੇ, ਮਤਲਬ ਕਿ ਕੁਝ ਪਰ ਭਾਜਪਾ ਦਾ ਇੰਨਾ ਸਾਰਾ ਨਹੀਂ ਸੀ ਹੈਗਾ ਕਿ ਉਹ ਮਤਲਬ ਕਿ ਇਹਨਾਂ ਨੂੰ ਇੰਨੀਆਂ ਜਿਤਾ ਦਿੰਦੇ। ਇਹਨਾਂ ਨੂੰ ਇਹ ਸੀ ਵੀ ਜੇ ਮੰਨ ਲਓ ਇਹ ਸਾਡੇ ਤੋਂ 7 ਲੈ ਜਾਂਦੇ, 7 'ਚ 5 ਜਿੱਤ ਜਾਂਦੇ ਆ, ਅਸੀਂ 7 'ਚ 2-3 ਤੇ ਰਹਿ ਜਾਂਦੇ ਆ, ਤੇ ਉਹ ਕੱਲ ਨੂੰ ਤੇ ਬਸ ਸਾਡੀ ਬਸ ਹੈ ਜੀ, ਅਸੀਂ ਤੇ ਬਿਲਕੁਲ ਰਗੜੇ ਜਾਵਾਂਗੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਅੰਦਰ ਚੱਲੀਆਂ। ਬਾਕੀ ਇਹ ਸਾਰੇ ਹੀ ਕਾਲੇ ਸੀ। ਇਹ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਢੀਂਡਸਾ ਸਾਹਿਬ ਤੇ ਮਤਲਬ ਕਿ ਉਹਨਾਂ ਬਾਰੇ ਤੁਹਾਨੂੰ ਮੈਂ ਪਹਿਲਾਂ ਦੱਸੀ ਹੈ ਕਿ ਉਹ ਤੇ ਦੱਸਦੇ ਕਿ ਨਾਰਾਜ਼ ਹੋ ਗਏ ਸਨ ਕਿ 6 ਮਹੀਨੇ ਹੋ ਗਏ ਗੱਲ ਨਹੀਂ ਕਰਦੇ ਸਾਡੇ ਨਾਲ। ਚੰਦੂ ਮਾਜਰਾ, ਰਖੜਾ ਸਾਹਿਬ, ਅੱਛਾ ਰਖੜਾ ਸਾਹਿਬ ਨੇ ਤੇ ਬਿਆਨ ਲਵਾ ਦਿੱਤਾ ਸੀਗਾ ਕਿ ਗੱਠਜੋੜ ਹੋਣ ਜਾ ਰਿਹਾ ਜੀ, ਤੇ ਸ਼ਾਮ ਨੂੰ ਉਹਨਾਂ ਨੂੰ ਖੰਡਨ ਕਰਨਾ ਪਿਆ ਸੀ
ਚੰਦੂ ਮਾਜਰਾ ਜੀ ਨੇ ਤਾਂ ਬਹੁਤ ਵਾਰੀ ਵਕਾਲਤ ਕੀਤੀ ਹੈ ਇਸ ਗੱਠਜੋੜ ਦੀ। ਸੋ ਇਹ ਸਾਰਾ ਜਿਹੜਾ ਘਮਸਾਨ ਚੱਲ ਰਿਹਾ, ਹੁਣ ਇਹ ਅੰਦਰ ਦੀਆਂ ਗੱਲਾਂ ਸਾਰੀਆਂ ਹੀ ਨਿਕਲਣਗੀਆਂ। ਤਾਂ ਕੁੱਲ ਮਿਲਾ ਕੇ ਸਾਰੇ ਹੀ ਹੁਣ ਆਪਦੇ ਹਿਸਾਬ ਕਿਤਾਬ ਨਾਲ ਤੁਰੇ ਫਿਰਦੇ ਆ। ਕਾਫੀ ਇਹਨਾਂ ਦਾ ਰਫੜ ਪਿਆ ਅੱਜ। ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਜਿਹਨੂੰ ਪੁੱਛੋ ਕਹਿੰਦਾ ਜੀ ਕਿ ਮੈਂ ਤੇ ਪ੍ਰਧਾਨ ਬਣਨਾ ਨਹੀਂ, ਤੇ ਉਹ ਕਹਿੰਦੇ ਜੀ ਕਿ ਜੇ ਪ੍ਰਧਾਨ ਹੀ ਨਹੀਂ ਕਿਸੇ ਨੇ ਬਣਨਾ ਤਾਂ ਫਿਰ ਰੌਲਾ ਕਾਹਦਾ। ਤੇ ਹਕੀਕਤ ਇਹ ਆ ਕਿ ਇਹ ਸਾਰੇ ਪ੍ਰਧਾਨ ਬਣਨ ਨੂੰ ਫਿਰਦੇ ਆ। ਤਾਂ ਬਾਕੀ ਹੁਣ ਦੇਖੋ ਕੀ ਬਣਦਾ। ਬਹੁਤ ਹੀ ਜ਼ਿਆਦਾ ਖਲਾਰਾ ਪਿਆ, ਯਾਨੀ ਹੁਣ ਤੇ ਅੰਦਰ ਦੀਆਂ ਗੱਲਾਂ ਇਹ ਸਾਰੀਆਂ ਜਿਹੜੀਆਂ ਉਹ ਨਿਕਲ ਰਹੀਆਂ। ਹਾਂਜੀ, ਉਹ ਕਹਿੰਦੇ ਕਿ ਜਦੋਂ ਭੇਤ ਖੁੱਲਣ ਲੱਗਦੇ ਆ ਨਾ, ਫਿਰ ਜਦੋਂ ਅੱਡੋ ਅੱਡ ਹੋ ਜਾਂਦਾ ਬੰਦਾ ਸਿਸਟਮ ਕਿਸੇ ਵੀ ਗਰੁੱਪ ਤੋਂ, ਜਥੇਬੰਦੀ ਤੋਂ, ਫਿਰ ਤਾਂ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਮਿੰਟੂ ਜੀ ਬਾਹਰ ਨਿਕਲ ਕੇ ਆਉਂਦੀਆਂ ਤੇ ਨਿਕਲ ਰਹੀਆਂ। ਹਾਂਜੀ, ਇਹਨਾਂ ਦੇ ਆਪ ਦੇ ਬੰਦੇ ਫਿਰ ਦੱਸਦੇ ਹੁੰਦੇ ਨੇ, ਆਫ ਦੀ ਰਿਕਾਰਡ ਨੂੰ ਦੱਸਦੇ ਇਹਨਾਂ ਗੱਲਾਂ ਨੂੰ, ਕਿਆ ਜੀ ਹੋ ਰਿਹਾ ਸੀਗਾ, ਆਹ ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਹੁਣ ਤੇ ਇੱਕ ਦੂਜੇ ਨੂੰ ਇੱਥੋਂ ਤੱਕ ਕਹਿਣ ਲੱਗ ਪਿਆ ਕਿ ਇਹ ਤੇ ਟੈਂਪੂ ਚਲਾਉਂਦਾ ਸੀ, ਫਲਾਣਾ ਘੜੂਕਾ ਚਲਾਉਂਦਾ ਸੀਗਾ, ਹੋਰ ਪਤਾ ਨਹੀਂ ਕੀ ਕੁਝ ਚਲਾਉਂਦਾ ਸੀ, ਕੀ ਇੱਕ ਦੂਜੇ ਦੇ ਪੋਤੜੇ ਫੋਲਣਗੇ। ਦੇਖੋ ਸਰਕਾਰ ਚ ਹੁੰਦਿਆਂ ਮਲਾਈਆਂ ਸਭ ਨੇ ਖਾਧੀਆਂ ਮਿੰਟੂ ਜੀ, ਇਹ ਤਾਂ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਅਹੁਦੇ ਸਭ ਨੇ ਲਏ ਆ, ਟਿਕਟਾਂ ਸਭ ਨੇ ਲਈਆਂ, ਆਪਣੀਆਂ ਅਗਲੀਆਂ ਜਨਰੇਸ਼ਨਾਂ ਸਭ ਨੇ ਸੈੱਟ ਕੀਤੀਆਂ। ਪਰ ਜਦੋਂ ਕੰਟਰਾਡਿਕਸ਼ਨਸ ਹੋ ਜਾਂਦੀਆਂ, ਜਦੋਂ ਵਖਰੇਵੇਂ ਹੋ ਜਾਂਦੇ ਆ, ਫਿਰ ਉਹ ਔਗਣ ਹੀ ਦਿਖਦੇ, ਫਿਰ ਗੁਣ ਨਜ਼ਰ ਘੱਟ ਆਉਂਦਾ, ਜਾਂ ਜਿਹੜੇ ਕੰਮ ਲਏ ਹੁੰਦੇ ਉਹ ਭੁੱਲ ਜਾਂਦੇ ਬੰਦੇ ਨੂੰ। ਸਾਲ 2 ਸਾਲ ਕੱਢ ਲੈਂਦੇ ਤੇ ਮਲਾਈ ਤੇ ਸ਼ਾਇਦ ਫੇਰ ਡੋਂਗੇ ਤੇ ਚਲੇ ਜਾਂਦੇ। ਹੁਣ ਮੈਨੂੰ ਲੱਗਦਾ ਕਿ ਡੋਂਗਾ ਇਹਨਾਂ ਦੇ ਹੱਥ ਨਹੀਂ ਆਉਣਾ, ਹੁਣ ਇਹ ਲੜਦੇ ਹੀ ਰਹਿ ਜਾਣਗੇ। ਬਾਕੀ ਜਨਤਾ ਜਨਾਰਦਨ ਹੈ ਜੀ, ਫੈਸਲਾ ਤਾਂ ਅਖੀਰ ਉਹਨਾਂ ਦਾ ਹੀ ਹੈ। ਜੋ ਮਰਜ਼ੀ ਕਰੀ ਜਾਣ ਲੀਡਰ, ਅੰਦਰ ਬੈਠੇ, ਘਰੇ ਬੈਠੇ, ਚੰਡੀਗੜ੍ਹ ਬੈਠੇ, ਦਿੱਲੀ ਬੈਠੇ, ਕਿ ਨਹੀਂ। ਅਕਾਲੀ ਦਲ ਬਸਪਾ ਦਾ ਗੱਠਜੋੜ ਕਹਿੰਦੇ ਫਿਰ ਤੋਂ ਹੋ ਗਿਆ, ਵੋਟਾਂ ਦੇ ਵਿੱਚ ਤਾਂ ਟੁੱਟ ਗਿਆ ਸੀਗਾ ਜੀ। ਹਾਸੋਹੀਣੀ ਸਥਿਤੀ ਹੈ ਕਿ ਜੋ ਬੀਬੀ ਸਰਜੀਤ ਕੌਰ ਆ, ਬੀਬੀ ਸਰਜੀਤ ਕੌਰ ਬਾਰੇ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਘਰ ਵਾਲੇ ਸੀ ਜਥੇਦਾਰ ਪ੍ਰੀਤਮ ਸਿੰਘ ਜੀ, ਉਹ ਤੇ ਸਾਡੇ ਬਹੁਤ ਮਿੱਤਰ ਸੀਗੇ ਤੇ ਬਹੁਤ ਉਹਨਾਂ ਨੇ ਕੰਮ ਕੀਤਾ। ਉਹ ਕਹਿੰਦੇ ਕਿ ਬੀਬੀ ਜੀ ਨੇ ਤੇ ਕਿਰਾਏ ਦਾ ਮਕਾਨ ਰੱਖਿਆ ਹੋਇਆ, ਇਹ ਖੁਦ ਕਹਿ ਚੁੱਕੇ ਕਿ ਮੇਰੇ ਕੋਲ ਤੇ ਲੜਨ ਲਈ 1 ਰੁਪਈਆ ਨਹੀਂ ਹੈਗਾ। ਤੇ ਅਸੀਂ ਤੇ ਇਸ ਵਾਸਤੇ ਕਿਹਾ ਕਿ ਭਾਈ ਬੀਬੀ ਜੀ ਦੇ ਹਾਲਾਤ ਇਸ ਤਰ੍ਹਾਂ ਦੇ। ਦੂਜਾ ਕਿ ਸਾਨੂੰ ਤੇ ਵੋਟ ਹੀ ਲੋਕ ਸਭਾ 'ਚ ਇਸ ਹਲਕੇ 'ਚੋਂ 2600 ਪਈ ਆ ਜੀ, ਵੋਟ 2600 ਪਈ ਆ। ਅਸੀਂ ਤੇ ਇੱਥੇ ਤਿਆਰੀ ਕਰਨੀ ਆ, ਲੋਕਲ ਇਕਾਈ ਸਾਡੀ ਪੈਰ ਨਹੀਂ ਲਾਉਂਦੀ। ਮਤਲਬ ਕਿ ਹੁਣ ਡਾਕਟਰ ਚੀਮਾ ਸਾਹਿਬ ਜਿਹੜੇ ਆ ਉਹ ਇਸ ਬਾਬਤ ਸਫਾਈ ਦੇ ਰਹੇ ਆ। ਤੇ ਦੂਜੇ ਪਾਸੇ ਦੇਖੋ ਬੀਬੀ ਸਰਜੀਤ ਕੌਰ ਨੇ ਕਿਹਾ ਕਿ ਦੇਖੋ ਮੇਰਾ ਕੀ ਕਸੂਰ ਆ, ਅਸੀਂ ਤੇ ਪਾਰਟੀ ਲਈ ਮਰਦੇ ਖਪਦੇ ਰਹੇ ਆ ਨਾ। ਤੇ ਬਈ ਹੁਣ ਤੁਸੀਂ ਮੈਨੂੰ ਦੱਸੋ ਕਾਹਤੋਂ ਵੀ ਉਸ ਲੜਾਈ 'ਚ ਅਗਾਂਹ ਤੋੜ ਕੇ ਪਿੱਛੇ ਹਟ ਰਹੇ ਜੀ। ਤੇ ਉਹਨਾਂ ਨੇ ਤੇ ਅਪੀਲ ਕਰ ਦਿੱਤੀ ਗਾਂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਕਿ ਮੇਰੀ ਮਦਦ ਕਰੋ। ਅਖੀਰ ਗੱਲ ਇੱਧਰ ਨੂੰ ਜਾਣੀ ਹੈ। ਇਹ ਤੁਹਾਨੂੰ ਮੈਂ ਅੱਜ ਵੀ ਦੱਸ ਦੇਵਾਂ ਤੇ ਕੱਲ ਵੀ ਦੱਸ ਦੇਵਾਂ, ਅਖੀਰ ਇਹੀ ਕੁਝ ਹੋਣਾ ਹੈ। ਕਿਉਂਕਿ ਜਿਵੇਂ ਜਿਹੜੇ ਲੋਕ ਪਹਿਲਾਂ ਚੁੱਪ ਰਹੇ ਤੇ ਹੁਣ ਅੰਮ੍ਰਿਤਪਾਲ ਸਿੰਘ ਕਰੀ ਜਾਂਦੇ ਆ ਕਿ ਮੈਂ ਆਖਿਆ ਸੀਗਾ ਜੀ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਡ ਦਿਓ, ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਡ ਦਿਓ, ਇਹ ਸਭ ਚੜ੍ਹਦੇ ਸੂਰਜ ਨੂੰ ਸਲਾਮ ਹੈ ਜੀ। ਜਦੋਂ ਕੋਈ ਕਿਸੇ ਹੋਰ ਦਾ ਉਭਾਰ ਹੋ ਗਿਆ, ਇਹ ਉਹਦੇ ਗੁਣ ਗਾਉਣ ਲੱਗ ਜਾਣ। ਸੋ ਇਸ ਵਾਸਤੇ ਅਖੀਰੀ ਇਹੀ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਐਲਾਨ ਕਰ ਦਿੱਤਾ ਜੀ ਕਿ ਅਸੀਂ ਤੇ ਕਿਉਂਕਿ ਬਸਪਾ ਉੱਥੇ ਆਧਾਰ ਰੱਖਦੀ, ਅਸੀਂ ਤੇ ਬਸਪਾ ਨੂੰ ਸਪੋਰਟ ਕਰਾਂਗੇ। ਉਹ ਬੀਬੀ ਜਿਹੜੀ ਹੈ ਉਹ ਵਿਚਾਰੀ ਹੁਣ ਕਹੀ ਜਾਂਦੀ ਹੈ ਕਿ ਮੈਂ ਕਿੱਧਰ ਜਾਵਾਂ ਦੱਸੋ। ਸੋ ਇਸ ਕਰਕੇ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਨੂੰ ਮੈਂ ਕਹਿੰਦੀ ਹਾਂ ਮੇਰੀ ਮਦਦ ਕਰੋ। ਇਹ ਆਪਣੇ ਆਪ ਦੇ ਵਿੱਚ ਦੇਖੋ ਕਿ ਕਿੱਡੀ ਕਸੂਤੀ ਪੋਜੀਸ਼ਨ ਬਣ ਗਈ ਆ ਕਿ ਚੋਣ ਨਿਸ਼ਾਨ ਤੱਕੜੀ ਹੋਵੇ, ਜਿਹਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੇ ਪਤਾ ਨਹੀਂ ਕਿਹਾ ਕਿ ਜ਼ਫਰ ਜਾਲੇ ਤੋੜ ਸਾਹਿਬ ਤੋਂ ਬਾਅਦ ਜਦੋਂ ਤਲਵੰਡੀ ਸਾਹਿਬ ਆਏ, ਫਿਰ ਲੰਗੋਵਾਲ ਸਾਹਿਬ ਆਏ, ਬਰਨਾਲਾ ਸਾਹਿਬ ਆਏ, ਤੇ ਉਹ ਤੋਂ ਬਾਅਦ ਸਾਰੇ ਜਿਹੜੇ ਸਾਹਿਬ ਸੀ ਉਹ ਨੁਕਰੇ ਲੱਗ ਗਏ ਜਾਂ ਲਗਾ ਦਿੱਤੇ ਗਏ। ਤੇ ਉਹ ਤੋਂ ਬਾਅਦ ਬਾਦਲ ਸਾਹਿਬ ਜਿਹੜੇ ਆ ਉਹ ਫਿਰ ਸਰਮੌਰ ਬਣ ਕੇ ਨਿਕਲਦੇ ਆ 90 ਦੇ ਦਹਾਕੇ 'ਚ। ਗਾਂ ਤੇ ਤੁਹਾਨੂੰ ਪਤਾ ਹੀ ਹੈ, ਤੁਸੀਂ ਸੰਭਲ ਚੁੱਕੇ ਹੋ ਕੀ ਹੋਇਆ ਕੀ ਨਹੀਂ ਹੋਇਆ। ਸੋ ਗੱਲ ਇਹ ਆ ਕਿ ਹੁਣ ਉਸੇ ਤੱਕੜੀ ਤੇ ਵੋਟ ਜਿਹੜੀ ਆ ਉਹ ਅਕਾਲੀ ਕਹਿੰਦੇ ਕਿ ਅਸੀਂ ਨਹੀਂ ਪਾਉਣੀ, ਅਸੀਂ ਤੇ ਹਾਥੀ ਨਾਲ ਜਾਵਾਂਗੇ। ਤੇ ਜਿਹਨੂੰ ਉਹ ਸੰਭਲ ਮਿਲਿਆ ਹੋਇਆ ਉਹ ਕਹਿੰਦਾ ਕਿ ਜੀ ਦੂਜੇ ਹੁਣ ਧੜੇ ਮੇਰੀ ਇਮਦਾਦ ਕਰਨ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹੀ ਕੁਝ ਹੋਣਾ ਹੈ। ਭੰਨ ਤੋੜ ਦੇ ਅਸਾਰ ਆ, ਟੁੱਟ ਭੱਜ ਦੇ ਅਸਾਰ ਆ ਅਕਾਲੀ ਦਲ ਦੇ ਵਿੱਚ। ਹੁਣ ਮੈਨੂੰ ਨਹੀਂ ਲੱਗਦਾ ਕਿ ਇਸ ਧੜੇ ਦੇ ਖਿਲਾਫ ਜਿਸ ਤਰ੍ਹਾਂ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਤੇ ਸਾਥੀ ਪੀਸੀ ਕਰ ਗਏ ਆ, ਪਹਿਲਾਂ ਚੰਦੂ ਮਾਜਰਾ ਹੋਰਾਂ ਨੇ ਕੀਤੀ ਆ, ਮੈਨੂੰ ਨਹੀਂ ਲੱਗਦਾ ਕਿ ਹੁਣ ਇਹਨਾਂ ਦਾ ਕੰਮ ਸੂਤ ਆਊਗਾ। ਤੇ ਇਲੈਕਸ਼ਨ ਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਇਹਨਾਂ ਦੋਨਾਂ ਧਿਰਾਂ ਦੇ ਨਾਲ ਹੀ ਬੁਰੀ ਹੋ ਜਾਊਗੀ, ਹਾਥੀ ਵਾਲਿਆਂ ਨਾਲ ਵੀ ਤੇ ਉਹਨਾਂ ਦੇ ਨਾਲ ਵੀ। ਇਹਨਾਂ ਦੀ ਤੇ 2600 ਵੋਟ ਨਿਕਲੀ ਉੱਥੇ ਜਲੰਧਰ ਵੈਸਟ ਦੇ ਵਿੱਚ। ਇਹ ਤੇ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਲੜਨਾ ਹੀ ਨਹੀਂ ਸੀ,
ਅਸੀਂ ਤੇ 2 ਸਾਲ ਉੱਥੇ ਤਿਆਰੀ ਕਰਨੀ ਸੀ ਕਿਉਂਕਿ ਭਾਜਪਾ ਕੋਲੋਂ ਟਿਕਟ ਰਹੀ ਰਵਾਇਤੀ ਤੌਰ ਤੇ ਅਸੀਂ ਤੇ ਹਾਲੇ ਤਿਆਰੀ ਕਰਨੀ ਸੀ। ਇਹਨਾਂ ਨੇ ਇਹ ਬੀਬੀ ਜੀ ਨੂੰ ਤਿਆਰ ਕਰਕੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਇਹ ਤੇ ਆਪ ਪਿੱਛੇ ਹਟ ਗਏ, ਹੁਣ ਆਪ ਤੇ ਉੱਥੇ ਕੋਈ ਪ੍ਰਚਾਰ ਨਹੀਂ ਕਰ ਰਹੇ, ਕੋਈ ਕੁਝ ਨਹੀਂ ਹੈ, ਤੇ ਇਹਨਾਂ ਨੇ ਉਸ ਬੀਬੀ ਨੂੰ ਜਿਹੜੀ ਕਿ ਉਸ ਬੰਦੇ ਦੀ ਘਰ ਦੀ ਆ ਜਿਹਨੇ ਇਸ ਪਾਰਟੀ ਨੂੰ ਬਹੁਤ ਕੁਝ ਦਿੱਤਾ ਤਾਂ ਉਹਨੂੰ ਕੱਲਿਆਂ ਛੱਡ ਦਿੱਤਾ। ਯਾਨੀ ਦੋਵੇਂ ਪਾਸੇ ਦੇਖ ਲਓ ਕਿ ਕਮਸਾਨ ਨਹੀਂ। ਜੀ, ਤੇ ਮੀਤ ਹੈਰ ਨੇ ਅਸਤੀਫਾ ਦੇ ਦਿੱਤਾ ਜੀ, ਕਿਉਂਕਿ ਉਹ ਸ਼ਾਇਦ MP ਚੁਣੇ ਗਏ ਨੇ, ਇਸ ਕਰਕੇ ਕੈਬਨਿਟ ਮੰਤਰੀ ਹੁਣ ਪੰਜਾਬ ਸਰਕਾਰ 'ਚ ਰਹਿ ਨਹੀਂ ਸਕਦੇ। ਜੀ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ ਕਿ ਉਹ ਤੇ ਇੱਕ ਰਵਾਇਤ ਹੈ, ਇੱਕ ਫਾਰਮੈਲਿਟੀ ਆ। ਰਵਾਇਤ ਦੇ ਮੁਤਾਬਕ ਹੁਣ ਜਦੋਂ MLA ਨਹੀਂ ਰਹੇ ਤੇ ਵਜ਼ੀਰ ਕਾਹਦਾ ਰਹਿਣਗੇ। ਪਰ ਮੇਨ ਗੱਲ ਤੇ ਇਹ ਆ ਕਿ ਕਾਇਦੇ ਦੇ ਮੁਤਾਬਕ, ਵੈਸੇ ਕਹਿੰਦੇ ਹੁੰਦੇ ਕਿ ਕਾਇਦੇ ਮੇਂ ਰਹੋਗੇ ਤਾਂ ਫਾਇਦੇ ਮੇਂ ਰਹੋਗੇ, ਕਾਇਦੇ ਦੇ ਮੁਤਾਬਕ 17 ਜਿਹੜੇ ਆ ਉਹ ਬਣਾਏ ਜਾ ਸਕਦੇ ਵਜ਼ੀਰ। 2 ਸ਼ਾਟ ਪਹਿਲਾਂ ਹੀ ਸਨ, ਯਾਨੀ 15 ਦਾ ਮੰਤਰੀ ਮੰਡਲ ਸੀ, 15 ਚੋਂ ਇੱਕ ਅੱਜ ਮਾਈਨਸ ਹੋ ਗਿਆ, ਯਾਨੀ 14 3 ਮੰਤਰੀ ਸ਼ਾਰਟ ਨੇ ਜੀ, ਤੇ ਕੁਝ ਮੰਤਰੀ ਸ਼ਾਰਟ ਲਿਸਟਡ ਨੇ। ਰੀਸ਼ਫਲਿੰਗ ਹੋਣੀ ਆ, ਅੱਜ ਨਹੀਂ ਤੇ ਕੱਲ ਰੀਸ਼ਫਲਿੰਗ ਤੇ ਕਰਨੀ ਪਊਗੀ। ਦੇਖੋ ਇਹਨਾਂ ਦੇ ਕੋਲ ਮਹੱਤਵਪੂਰਨ ਮੰਤਰਾਲੇ ਰਹੇ, ਸਿੱਖਿਆ, ਫਿਰ ਇਸ ਤੋਂ ਇਲਾਵਾ ਮਾਈਨਿੰਗ, ਹੌਲੀ ਉਹ ਗਏ ਤੇ ਕਿਹਦੀ ਬਦੌਲਤ ਗਏ ਇਹ ਵੀ ਇੱਕ ਚਰਚਾ ਜੀ। ਦੂਜੀ ਗੱਲ ਕਿ ਇਹਨਾਂ ਦੇ ਕੋਲ ਇੱਕ ਹੋਰ ਮਹੱਤਵਪੂਰਨ ਮਹਿਕਮਾ ਸੀ ਖੇਡਾਂ ਵਾਲਾ, ਜਿਹੜਾ ਕਿ ਯੂਥ ਨਾਲ ਜੁੜਦਾ ਹੈ। ਤਾਂ ਮੈਨੂੰ ਲੱਗਦਾ ਕਿ ਉਹ ਵੀ ਜੇ ਤੁਸੀਂ ਹੁਣ ਇਸੇ ਤਰ੍ਹਾਂ ਕਿਸੇ ਨੂੰ ਚਾਰਜ ਦੇ ਦੇਵੋ, ਜਿਵੇਂ ਇਹ ਪਹਿਲਾਂ ਪਿੱਟਦੇ ਹੁੰਦੇ ਸੀ ਕਿ ਮਾਨ ਸਾਹਿਬ ਕੇ ਸਾਰੇ ਮੰਤਰਾਲੇ ਜਿਹੜੇ ਬਾਦਲਾਂ ਦੇ ਰਿਸ਼ਤੇਦਾਰਾਂ ਕੋਲ ਹੀ ਕਿਉਂ, ਤੇ ਹੁਣ ਤੁਸੀਂ ਚੈੱਕ ਕਰੋ ਗੱਭਰੂ ਦੀ ਰਫ਼ਤਾਰ ਚੈੱਕ ਕਰ ਇਧਰੋਂ ਮੰਤਰਾਲਿਆਂ ਦੇ ਭਾਰ ਚੈੱਕ ਕਰ ਕਿੰਨੇ ਮੰਤਰਾਲੇ ਗੱਲ ਇਹ ਆ ਕਿ ਅੰਦਾਜ਼ੇ ਦੇ ਮੁਤਾਬਕ, ਚਲੋ ਏਦਾਂ ਤਾਂ ਨਹੀਂ ਪਤਾ, ਮੇਰੇ ਖਿਆਲ ਦੇ ਨਾਲ ਅੱਧੇ ਦਰਜਨ ਤੋਂ ਵੱਧ ਤਾਂ ਹੋਣਗੇ, ਕਿਉਂਕਿ ਤੁਸੀਂ ਦੇਖੋ ਨਾ ਕਿ ਹੋਮ ਆ ਇਹਨਾਂ ਦੇ ਕੋਲ, ਪੁਲਿਸ, ਵਿਜੀਲੈਂਸ, ਜੇਲ੍ਹ ਹੈ, ਜੇਲ੍ਹ ਡਿਪਾਰਟਮੈਂਟ ਵੀ ਤਾਂ ਇਹਨਾਂ ਕੋਲ ਹੈ। ਤੁਸੀਂ ਗੂਗਲ ਮਾਰੋ ਇੱਥੇ ਨਿਕਲ ਆਉਣੇ ਹੁਣ। ਜੀ ਬਿਲਕੁਲ, ਇਹਨਾਂ ਦੇ ਕੋਲ ਕਿੰਨੇ ਆ। ਸੋ ਗੱਲ ਇਹ ਆ ਕਿ ਕਹਾਣੀ ਤੇ ਉਧਰ ਨੂੰ ਤੁਰੀ ਜਾਂਦੀ ਹੈ। ਮੇਰਾ ਮਕਸਦ ਕਹਿਣ ਦਾ ਇਹੋ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੋਈ ਮੰਤਰਾਲਾ ਜਿਹੜਾ ਯੂਥ ਨਾਲ ਜੁੜਿਆ ਹੈ, ਮੀਤ ਹੈਰ ਨੇ ਦੇਖੋ ਚੰਗੀ ਐਫਰਟਸ ਵੀ ਕੀਤੀਆਂ ਨੇ, ਕੁਛ ਮਤਲਬ ਕਿ ਖੇਡਾਂ ਦੇ ਖੇਤਰ 'ਚ ਚੰਗਾ ਕੀਤਾ, ਤੇ ਚਲੋ ਕੋਈ ਮੰਤਰੀ ਦੂਸਰਾ ਹੈਗਾ, ਹੋ ਸਕਦਾ ਇਸ ਤੋਂ ਵੀ ਚੰਗਾ ਕਰੇ, ਇਸ ਮੰਤਰੀ ਤੋਂ ਵੀ ਚੰਗਾ ਕਰੇ। ਤਾਂ ਮੇਰਾ ਤੇ ਇਹੋ ਕੰਸਰਨ ਹੈ ਕਿ ਇਸ ਤਰ੍ਹਾਂ ਦਾ ਮੰਤਰਾਲਾ ਜਿਹੜਾ ਉਹ ਜ਼ਿਆਦਾ ਦੇਰ ਖਾਲੀ ਨਾ ਛੱਡਿਆ ਜਾਵੇ। ਤੁਹਾਡੇ ਕੋਲ ਬਹੁਤ ਸਾਰੇ ਹੈਗੇ ਨੇ ਖੇਡਾਂ ਦੇ ਐਕਸਪਰਟ ਵਗੈਰਾ ਜਿਹੜੇ ਆ, ਜੇ ਨਹੀਂ ਤਾਂ ਬਈ ਘੱਟੋ ਘੱਟ ਉਸ ਬੰਦੇ ਕੋਲ ਇਹ ਮੰਤਰਾਲਾ ਜ਼ਰੂਰ ਜਾਣਾ ਚਾਹੀਦਾ ਜਿਹਨੂੰ ਜਾਣਕਾਰੀ ਹੈ। ਇਹ ਯੂਥ ਨਾਲ ਜੁੜਿਆ ਤੇ ਯੂਥ ਜੇ ਖੇਡਾਂ ਨਾਲ ਜੁੜੇਗਾ ਤੇ ਦੂਜੀਆਂ ਚੀਜ਼ਾਂ ਵੱਲੋਂ ਟੁੱਟੇਗਾ, ਜਿਹੜੀਆਂ ਚੀਜ਼ਾਂ ਦਾ ਆਪਾਂ ਰੋਣਾ ਰੋਂਦੇ ਆ। ਖੈਰ ਬਾਕੀ ਹੁਣ ਉੱਥੇ ਸੀਟ ਤੇ ਡਿਕਲੇਅਰ ਖਾਲੀ ਕਹਿ ਲਓ ਕਿ ਹੋ ਚੁੱਕੀ ਆ, ਤੇ ਉਹਦੇ ਵਿੱਚ ਹੁਣ ਗਾ ਇੱਕ ਕਮਸਾਨ ਹੈਗਾ ਅੰਦਰ ਦੀ ਕਹਾਣੀ, ਤੁਹਾਨੂੰ ਉਹ ਵੀ ਦੱਸ ਦੇਣਾ, ਜਿਹੜੀ ਹੋਰ 4 ਦਿਨਾਂ ਨੂੰ ਤੁਹਾਡੇ ਤੱਕ ਪਹੁੰਚ ਜਾਏਗੀ ਕਿ ਉੱਥੇ ਟਿਕਟ ਨੂੰ ਲੈ ਕੇ ਹੁਣ ਤੋਂ ਇੱਕ ਰਸਾਕਸ਼ੀ ਚੱਲਦੀ ਪਈ ਆ। ਰਸਾਕਸ਼ੀ ਜਿਹੜੀ ਆ ਉਹ ਇਹੋ ਆ ਕਿ ਜਿਹੜੇ ਇਹ ਸਾਬਕਾ ਮੰਤਰੀ ਆ, ਇਹਨਾਂ ਦਾ ਜਿਹੜਾ ਕੈਂਪ ਹੈ ਉਹ ਕਹਿੰਦਾ ਕਿ ਸਾਡੇ ਵੱਲ ਹੀ ਆਉਣੀ ਚਾਹੀਦੀ ਆ। ਇਨਫੈਕਟ ਕਿ ਹਾਸਨ ਭਾਰਦਵਾਜ ਜਿਹੜੇ ਇਹਨਾਂ ਦੇ ਕਰੀਬੀ ਮਿੱਤਰ ਹੈ, ਇਹ ਉਹਨਾਂ ਨੂੰ ਟਿਕਟ ਦੇ। ਉਧਰੋਂ ਜਿਹੜਾ ਮਾਨ ਸਾਹਿਬ ਦਾ ਧੜਾ ਹੈ ਉਹ ਚਾਹੁੰਦਾ ਕਿ ਗੋਲਡੀ ਧੂਰੀ ਵਾਲਾ, ਠੀਕ ਹੈ, ਉਹਦਾ ਗੋਲਡ ਹੋ ਜਾਵੇ। ਸੋ ਟਿਕਟ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਹੈ ਉਹ ਖਿੱਚਤਾਨ ਚੱਲਦੀ ਪਈ। ਓਬਵੀਅਸ ਹੈ ਟਿਕਟਾਂ ਦੇ ਵਿੱਚ ਤੇ ਦਾਅਵੇਦਾਰੀਆਂ ਹੁੰਦੀਆਂ ਜੀ, ਇਹਦੇ ਚ ਕੋਈ ਨਵਾਂ ਕੁਝ ਨਹੀਂ ਹੈ। ਉਹ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਤਿਆਰੀਆਂ, ਅੱਜ ਸੁਣਨ ਦੇ ਵਿੱਚ ਮੈਨੂੰ ਕਿਸੇ ਬੜੇ ਬੀਬਾ ਪੱਤਰਕਾਰ ਸਾਡਾ ਭਰਾ ਆ ਤੇ ਬੜੀ ਜਾਣਕਾਰੀ ਰੱਖਦਾ ਉਹ ਵੀ ਅੰਦਰੂਨੀ, ਉਹ ਕਹਿ ਰਿਹਾ ਸੀ ਇੱਥੇ ਵੀ ਕੋਈ, ਚਲੋ ਮੈਂ ਨਾਂ ਤੇ ਨਹੀਂ ਲਊਂਗਾ, ਇੱਥੇ ਵੀ ਕੋਈ ਪੰਥਕ ਉਮੀਦਵਾਰ ਆਉਣ ਦੀ ਸੰਭਾਵਨਾ। ਠੀਕ ਹੈ ਭਾਈ, ਆ ਜਾਵੇ, ਕਿਹੜਾ ਹੁਣ ਆਪਾਂ ਕਿਸੇ ਨੂੰ ਥੋੜੀ ਨਾ ਰੋਕ ਸਕਦੇ ਹਾਂ। ਮਤਲਬ ਕਿ ਅੰਦਰ ਖਾਤੇ ਵੀ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ, ਪਰ ਜੋ ਖੇਡ ਮੰਤਰਾਲਾ ਹੈ ਜਲਦੀ ਤੋਂ ਜਲਦੀ ਕਿਸੇ ਦੇ ਹਵਾਲੇ ਕਰ ਦੇਣਾ ਚਾਹੀਦਾ ਜੀ। ਮਾਨ ਸਾਹਿਬ ਕੋਲੇ ਕਈ ਮਹਿਕਮੇ ਆ ਮਿੰਟੂ ਜੀ, ਬਾਕੀ ਕਈ ਮਹਿਕਮਿਆਂ ਦੇ ਵਿੱਚ ਉਹ ਨਾਲ ਵੀ ਨੇ, ਜਿਵੇਂ ਕਾਰਪੋਰੇਸ਼ਨ ਹੈ ਇਹਦੇ ਵਿੱਚ ਵੀ ਉਹ ਹਰਪਾਲ ਸਿੰਘ ਚੀਮਾ ਦੇ ਨਾਲ ਨੇ, ਡਿਫੈਂਸ ਸਰਵਿਸ ਵੈਲਫੇਅਰ ਹੈ ਇਹਦੇ ਵਿੱਚ ਫੌਜਾ ਸਿੰਘ ਸਰਾਰੀ ਦੇ ਨਾਲ ਨੇ, ਉਹ ਇਲੈਕਸ਼ਨਸ ਸਰਾਰੀ ਤਾਂ ਹੈ ਹੀ ਨਹੀਂ, ਨਹੀਂ ਪਹਿਲਾਂ ਸੀਗੇ ਉਹਨਾਂ, ਉਸ ਤੋਂ ਬਾਅਦ ਚੇਤਨ ਸਿੰਘ ਜੌੜਾ ਮਾਜਰਾ ਕੋਲੇ ਚਲਾ ਗਿਆ ਸੀਗਾ,
ਉਹਦੇ ਨਾਲ ਨੇ, ਮਤਲਬ ਜਿਹੜੇ ਜੀ ਜਿਹੜੇ ਕੈਬਨਿਟ ਮੰਤਰੀਆਂ ਨੂੰ ਉਹ ਨਾਲ ਹੈਗੇ ਨੇ, ਇਲੈਕਸ਼ਨਸ ਨੇ, ਇੰਪਲੋਇਮੈਂਟ ਜਨਰੇਸ਼ਨ ਹੈ, ਟ੍ਰੇਨਿੰਗ ਹੈ, ਇਹਦੇ ਵਿੱਚ ਵੀ ਅਮਨ ਅਰੋੜਾ ਦੇ ਨਾਲ ਨੇ, ਕਈ ਮਾਮਲਿਆਂ 'ਚ ਉਹ ਨਾਲ ਨੇ, ਤੇ ਕਈ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਜੇਲ੍ਹ ਵੀ ਉਹਨਾਂ ਕੋਲੇ ਹੈ, ਵਿਜੀਲੈਂਸ ਵੀ ਉਹਨਾਂ ਕੋਲੇ ਹੈ, ਪਰਸਨਲ ਟ੍ਰੇਨਿੰਗ ਉਹਨਾਂ ਕੋਲੇ, ਹੋਮ ਅਫੇਅਰ ਹੈ, ਜਸਟਿਸ ਉਹਨਾਂ ਕੋਲੇ ਹੈ, ਜਨਰਲ ਇਹ ਐਡਮਿਨਿਸਟ੍ਰੇਸ਼ਨ ਉਹਨਾਂ ਸਾਰੇ ਕੋਲ। ਹੋਮ ਚ ਆ ਜਾਂਦੇ ਨੇ, ਜਿਵੇਂ ਹਾਂਜੀ ਵਿਜੀਲੈਂਸ ਤੇ ਪੁਲਿਸ ਆ। ਹਾਂਜੀ ਜੇਲ੍ਹ ਡਿਪਾਰਟਮੈਂਟ ਥੋੜਾ ਅੱਡ ਆ ਜਾਂਦਾ ਹੈ, ਅਲੱਗ ਆ। ਹਾਂਜੀ ਹਾਂਜੀ ਮਤਲਬ ਕਿ ਜੇਲ੍ਹ ਡਿਪਾਰਟਮੈਂਟ ਅੱਡ ਆ ਜਾਂਦਾ। ਬਾਕੀ ਮਹਿਕਮੇ ਵੀ ਮੇਰਾ ਅੰਦਾਜ਼ਾ ਹੈ ਕਿ ਹਾਂਜੀ ਇਹਨਾਂ ਦੇ ਕੋਲ ਵੀ ਖਾਸੇ ਮਹਿਕਮੇ ਹੋਣਗੇ। ਮੈਂ ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਦੱਸ ਦੂੰਗਾ ਕਿ ਸੁਤੰਤਰ ਤੌਰ ਤੇ ਇਹਨਾਂ ਦੇ ਕੋਲ ਸੁਤੰਤਰ ਕਿਹੜਾ ਤੌਰ ਪੁੱਜਿਆ, ਤੇ, ਮੈਂ ਕੱਲ ਦੱਸਿਆ ਹਾਂਜੀ ਸੁਤੰਤਰ ਤੌਰ ਤੇ ਸ਼ਾਇਦ ਦਰਜਨ ਤੋਂ ਵੱਧ ਹੀ ਹੋਣਗੇ। ਜੀ। ਹਾਂਜੀ, ਤੇ ਯੋਗ ਕਰਨ ਵਾਲੀ ਕੁੜੀ ਨੇ ਕਹਿੰਦੇ ਹੁਣ ਆਰ ਪਾਰ ਦੀ ਲੜਾਈ ਕਰਨ ਦਾ ਐਲਾਨ ਕਰਤਾ ਜੀ। ਜੀ ਦੇਖੋ, ਗੱਲ ਇਹ ਆ ਕਿ ਇਹ ਕੁੜੀ ਜਿਹੜੀ ਆ, ਇਹ ਕਹਿੰਦੀ ਹੈ ਕਿ FIR ਵਾਪਸ ਲਓ, ਨਹੀਂ ਤੇ ਮੈਂ ਵੀ ਲੀਗਲ ਐਕਸ਼ਨ ਲੈਣ ਵਾਸਤੇ ਤਿਆਰੀ ਖਿੱਚ ਲਈ ਹੈ, ਮੇਰੀ ਟੀਮ ਵੀ ਤਿਆਰੀ ਖਿੱਚੇਗੀ। ਉਧਰੋਂ ਗੁਰਚਰਨ ਸਿੰਘ ਗਰੇਵਾਲ ਕਹਿ ਰਹੇ ਸਨ ਕਿ ਬੀਬਾ ਸਾਡੀ ਕੋਈ ਤੇਰੇ ਨਾਲ ਕੋਈ ਵਿਅਕਤੀਗਤ ਦੁਸ਼ਮਣੀ ਤੇ ਹੈ ਨਹੀਂ, ਐਵੇਂ ਗੁਰੂ ਘਰ ਨਾਲ ਮੱਥਾ ਨਹੀਂ ਲਾਈਦਾ। ਪਰ ਦੇਖੋ, ਗੱਲ ਤੇ ਇਹੋ ਆ ਕਿ ਉਹਨੇ ਜਿਸ ਤਰ੍ਹਾਂ ਪਹਿਲਾਂ ਮਾਫੀ ਮੰਗੀ, ਹੁਣ ਉਸ ਤੋਂ ਬਾਅਦ ਕਾਨੂੰਨੀ ਲੜਾਈ ਦੀ ਗੱਲ ਕਰਦੀ ਆ। ਉਹ ਚੁੱਪ ਕਰਕੇ ਇੱਥੇ ਆਉਂਦੀ, ਨਾਲੇ ਪੁਲਿਸ ਨੂੰ ਆਪਦੇ ਬਿਆਨ ਦਰਜ ਕਰਵਾਉਂਦੀ, ਤੇ ਇਹਨਾਂ ਦੇ ਕੋਲ ਉੱਥੇ SGPC ਵਾਲਿਆਂ ਕੋਲ ਆ ਜਾਂਦੀ। ਕੋਈ ਗੱਲ ਨਹੀਂ ਸੀ, ਆਪਣੀ ਗੱਲ ਰੱਖਦੀ ਉਹਨਾਂ ਦੇ ਸਾਹਮਣੇ। ਚਲੋ ਜਿੱਥੇ ਇਹ ਗਲਤ ਸੀ ਰਿਅਲਾਈਜ਼ ਕਰਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਮਸਲਾ ਇੰਨਾ ਵਿਗੜ ਸਕਦਾ ਸੀ। ਚਲੋ ਸਿਕਿਉਰਿਟੀ ਦਾ ਕੰਸਰਨ ਸੀ, ਠੀਕ ਹੈ। ਉਹ ਧਮਕੀਆਂ ਦੇ ਮਾਮਲੇ ਦੇ ਵਿੱਚ ਵੀ ਉੱਥੇ ਪਰਚਾ ਦਰਜ ਹੋ ਗਿਆ ਗੁਜਰਾਤ ਦੇ ਵਿੱਚ। ਅੱਜ ਜੀ ਗਨਮੈਨ ਪਹਿਲਾਂ ਹੀ ਮਿਲ ਗਏ ਆ ਬੀਬੀ ਨੂੰ, ਤਾਂ ਬੀਬੀ ਹੁਣ ਉਹਦੀਆਂ ਚੜ੍ਹ ਮੱਚੀਆਂ ਨੇ। ਕਿ ਉਹ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਦੇਖੋ, ਅੰਮ੍ਰਿਤਸਰ ਪੁਲਿਸ ਨੇ ਉਹਨੂੰ ਨੋਟ ਜਾਰੀ ਕੀਤਾ। ਹੁਣ ਜਿਹੜੀ FIR, ਜਦੋਂ ਤੱਕ FIR ਐਗਜ਼ਿਸਟ ਕਰਦੀ ਹੈ, ਉਦੋਂ ਤੱਕ ਤੇ ਕੋਰਟ ਵੀ ਨਹੀਂ ਨਾ ਰੋਕ ਸਕਦਾ ਕਿਸੇ ਨੂੰ ਤਫਤੀਸ਼ ਕਰਨ ਤੋਂ ਜਾਂ ਅਰੈਸਟ ਕਰਨ ਤੋਂ। ਉਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਹੀ ਦੱਸੀਆਂ ਹੋਈਆਂ ਨੇ ਆਪਣੇ ਦਰਸ਼ਕ ਜਾਂ ਸਰੋਤਿਆਂ ਨੂੰ। ਸੋ ਇਸ ਵਾਸਤੇ ਉਹ ਕਹਿ ਰਹੀ ਆ ਕਿ ਮੈਂ ਫਿਰ ਇਹਨੂੰ ਲੀਗਲੀ ਚੈਲੰਜ ਕਰਾਂਗੀ। ਤਾਂ ਚਲੋ ਉਹ ਤੇ ਕਿਸੇ ਦਾ ਵੀ ਰਾਈਟ ਬਣਦਾ, ਹੱਕ ਬਣਦਾ, ਅਧਿਕਾਰ ਬਣਦਾ। ਪਰ ਬੀਬੀ ਨੇ ਜਿਸ ਤਰ੍ਹਾਂ ਪਹਿਲਾਂ ਨਰਮ ਸੁਰ ਦਿਖਾਏ ਸੀ, ਜਿਸ ਤਰ੍ਹਾਂ ਮਾਫੀ ਮੰਗ ਵੀ ਲਈ ਸੀ, ਉਸ ਤੋਂ ਬਾਅਦ ਹੁਣ ਅਚਾਨਕ ਪਤਾ ਨਹੀਂ ਕਿਉਂ ਉਹ ਬੀਬੀ ਅੜ ਗਈ ਆ। ਉਹ ਤੇ ਇੱਥੋਂ ਤੱਕ ਕਹਿੰਦੀ ਆ ਕਿ ਜਦੋਂ ਮੈਂ ਇਹ ਫੋਟੋਆਂ ਖਿਚਵਾ ਰਹੀ ਸੀ, ਉਸ ਤੋਂ ਪਹਿਲਾਂ ਇੱਕ ਸਰਦਾਰ ਸਾਹਿਬ ਵੀ ਫੋਟੋਆਂ ਖਿਚਵਾ ਰਹੇ ਸਨ, ਤਾਂ ਉੱਥੇ ਬਈ ਉਹਨੂੰ ਕਿਉਂ ਨਹੀਂ ਰੋਕਿਆ ਗਿਆ। ਬੀਬੀ ਜੀ ਨੂੰ ਹੁਣ ਕੌਣ ਸਮਝਾਵੇ ਕਿ ਬੀਬੀ ਜੀ ਗੱਲ ਇਹ ਆ ਕਿ ਸਰਦਾਰ ਸਾਹਿਬ ਚਲੋ ਫੋਟੋਆਂ ਉੱਥੇ ਖਿਚਾ ਲੈਂਦੇ ਨੇ ਲੋਕ, ਜਿਨ੍ਹਾਂ ਤੇ ਹੁਣ ਮੈਨੂੰ ਲੱਗਦਾ ਪਾਬੰਦੀ ਲੱਗ ਜਾਏਗੀ। ਕਿਸੇ ਨੇ ਟੰਗਾ ਥੋੜੀ ਤਾਂ ਕੀਤੀਆਂ ਸੀਗੀਆਂ। ਗੱਲ ਤੇ ਇਹ ਆ, ਜਿੰਨੇ ਮੈਂ ਦੇਖੋ ਧਾਰਮਿਕ ਮਾਮਲਿਆਂ ਦੇ ਵਿੱਚ ਫਰਾਕ ਦਿਲੀ ਰੱਖਣੀ ਵੀ ਚਾਹੀਦੀ ਹੈ, ਤੇ ਮੈਂ ਵਿਅਕਤੀਗਤ ਤੌਰ ਤੇ ਚਲੋ ਇਹੋ ਜਿਹੇ ਮਾਮਲਿਆਂ 'ਚ ਖੁੱਲਾ ਡੁੱਲਾ ਵੀ ਹੈ। ਪਰ ਜਿੰਨੇ ਵੀ ਮੈਂ ਸਿਆਣੇ ਬੰਦਿਆਂ ਦੇ ਵਿਊਜ਼, ਜਿਹੜੇ ਧਰਮ ਦੇ ਮਾਮਲੇ 'ਚ, ਮਰਿਆਦਾ ਦੇ ਮਾਮਲੇ 'ਚ ਜਾਣਕਾਰੀ ਰੱਖਦੇ, ਅਸੀਂ ਐਕਸਪਰਟੀ ਨਹੀਂ ਰੱਖਦੇ। ਉਹ ਕਹਿੰਦੇ ਆ ਕਿ ਕੁੜੀ ਤੋਂ ਗਲਤੀ ਹੋਈ ਆ, ਬੀਬੀ ਤੋਂ ਗਲਤੀ ਹੋਈ, ਉਹਨੂੰ ਨਿਮਾਣੀ ਹੋ ਕੇ, ਨੀਵੀਂ ਹੋ ਕੇ ਮਾਫੀ ਮੰਗ ਲੈਣਾ ਚਾਹੀਦਾ। ਕੋਈ ਚੱਕਰ ਨਹੀਂ ਹੈਗਾ। ਨਹੀਂ ਤਾਂ ਇੱਥੇ ਤਾਂ ਆ ਕੇ ਯੋਗ ਤੇ ਅੱਜ ਕੱਲ੍ਹ ਸਾਰੇ ਹੀ ਕਰਦੇ। ਇੱਥੋਂ ਤੱਕ ਕਿ ਇੱਕ ਬੜੇ ਸਿਆਣੇ ਸਿੱਖ ਬੁੱਧੀਜੀਵੀ ਨੇ ਕਿਹਾ ਕਿ ਮੇਰੀ ਜ਼ਿੰਦਗੀ 'ਚ ਯੋਗ ਦਾ ਅਹਿਮ ਹਿੱਸਾ ਹੈ, ਠੀਕ ਹੈ ਜੀ, ਅਹਿਮ ਰੋਲ ਆ। ਮੇਰੇ ਲਈ ਯੋਗ ਮੇਰੀ ਰੂਟੀਨ ਦੀ ਇੱਕ ਕਹਿ ਲਓ ਕਿ ਕੜੀ ਆ। ਪਰ ਮੈਂ ਮਤਲਬ ਕਿ ਦਰਬਾਰ ਸਾਹਿਬ ਕੀਰਤਨ ਵੀ ਕਰਾਂ ਜਾਂ ਜੋ ਵੀ ਆ, ਉਹ ਕਹਿੰਦੇ ਕਿ ਕੀਰਤਨੀਏ ਨੇ ਬਹੁਤ ਤਗੜੇ, ਉਹ ਕਹਿੰਦੇ ਕਿ ਮੈਂ ਉੱਥੇ ਥੋੜੀ ਕਰ ਸਕਦਾ, ਉੱਥੋਂ ਦੀ ਮਰਿਆਦਾ। ਸੋ ਗੱਲ ਇਹ ਆ ਕਿ ਚਲੋ ਹਰੇਕ ਨੂੰ ਬਈ ਆਪੋ ਆਪਣੀ ਗੱਲ ਰੱਖਣ ਦਾ ਹੱਕ ਹੈ, ਪਰ ਇਹ ਬੀਬੀ ਦੂਜੇ ਪਾਸੇ ਹੋ ਤੁਰੀ ਆ। ਜੀ, ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸ਼ੇਰੇ ਪੰਜਾਬ ਦਾ ਬੁੱਤ ਕਹਿੰਦੇ ਸੁਰੱਖਿਆ ਹੇਠ ਹੁਣ ਮੁੜ ਤੋਂ ਸਥਾਪਿਤ ਕੀਤਾ ਗਿਆ ਜੀ। ਦੇਖੋ, ਕੁਝ ਕੱਟੜਪੰਥੀ ਜੇ ਲੋਕ ਹੁੰਦੇ ਆ, ਉਹ ਤੁਹਾਨੂੰ ਪਤਾ ਹੀ ਆ, ਸਾਰਿਆਂ 'ਚ ਹੀ ਹੁੰਦੇ ਆ। ਨਹੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਵਿਚਾਰਦੇ, ਜਿਨ੍ਹਾਂ ਨੇ ਹਿਸਟਰੀ ਨਹੀਂ ਪੜ੍ਹੀ ਹੁੰਦੀ, ਬਸ ਇਹੋ ਕੁਝ ਕਰਦੇ ਆ। ਦਰਅਸਲ ਕੀ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਸੀ ਘੋੜੇ ਵਾਲਾ, ਤੁਹਾਨੂੰ ਯਾਦ ਹੋਣਾ ਕਿ 2020 ਦੇ ਵਿੱਚ ਇਹਨੂੰ ਦੁਬਾਰਾ ਲਾਇਆ ਗਿਆ ਸੀ, ਕਿਉਂਕਿ 19 ਦੇ ਵਿੱਚ ਕੁਝ ਕੱਟੜਪੰਥੀਆਂ ਨੇ ਇਹਨੂੰ ਤੋੜਤਾ ਸੀ ਪਹਿਲਾਂ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਦੁਬਾਰਾ ਲਾਇਆ ਗਿਆ, ਰਿਪੇਅਰ ਕਰਵਾਈ ਗਈ, ਤੇ 17 ਅਗਸਤ 2021 ਨੂੰ ਫਿਰ ਇੱਕ ਕੱਟੜਪੰਥੀ ਸੀ, ਸ਼ਾਇਦ ਤਹਿਰੀਕੇ ਲਬੈਕ ਦਾ ਉਹ ਕਾਰਕੁਨ ਸੀ, ਉਹਨੇ ਫਿਰ ਤੋੜ ਦਿੱਤਾ ਸੀ, ਜਿਹਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਜੀ ਜੀ। ਪਰ ਇਹ ਵਾਰ-ਵਾਰ ਟੁੱਟਦਾ ਰਿਹਾ, ਉਹ ਘੋੜੇ ਤੇ ਜਿਹੜਾ ਬੁੱਤ ਸੀ ਸ਼ੇਰੇ ਪੰਜਾਬ ਦਾ, ਤੇ ਵਾਰ-ਵਾਰ ਉਹ ਕਰਦੇ ਸਨ। ਪਰ ਉਹ ਕੀ ਗ੍ਰਿਫਤਾਰੀਆਂ ਵੀ ਹੋਈਆਂ, ਫਿਰ ਜ਼ਮਾਨਤ ਵਗੈਰਾ ਹੋ ਜਾਂਦੀ ਸੀ। ਹੁਣ ਇਹਨਾਂ ਨੇ ਕਿਹਾ ਕਿ ਦੇਖੋ ਵਾਰ-ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਹੁਣ ਇਹਨੂੰ ਏਦਾਂ ਕਰੋ ਕਿ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਉਹਦੇ ਵਿੱਚ ਹੀ ਲਾ ਦੇ।
ਤਾਂ ਘੱਟੋ ਘੱਟ ਇਹ ਜਿਹੜੀ ਨੌਬਤ ਹੈ ਉਹ ਨਹੀਂ ਆਏਗੀ, ਕਿਉਂਕਿ ਗ੍ਰਿਲਾਂ ਵਗੈਰਾ ਵੀ ਲਾ ਕੇ ਇਹਨਾਂ ਨੇ ਦੇਖੀਆਂ 8-8 ਫੁੱਟ ਦੀਆਂ ਜਿਹੜੀਆਂ ਗ੍ਰਿਲਾਂ ਵੀ ਲਾਈਆਂ ਗਈਆਂ ਸੀ ਵੀ ਏਦਾਂ ਠੀਕ ਨਹੀਂ ਆ। ਸੋ ਦੁਬਾਰਾ ਇਹ ਜਿਹੜਾ ਬੁੱਤ ਆ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਸੁਰੱਖਿਅਤ ਲਾਇਆ ਗਿਆ। ਤਾਂ ਉਹੀ ਮੈਂ ਕਹਿ ਰਿਹਾ ਕਿ ਜਿਹੜੇ ਬੰਦੇ ਕੋਰੇ ਹੁੰਦੇ ਆ, ਜੇ ਮੰਨ ਲਓ ਕਿਸੇ ਬੰਦੇ ਨੇ ਹਿਸਟਰੀ ਪੜ੍ਹੀ ਹੋਵੇ ਧਾਰਮਿਕ ਕੱਟੜਪੁਣੇ ਤੋਂ ਹਟ ਕੇ, ਤਾਂ ਦੇਖੋ ਜਿਹੜੇ ਰੂਲਰ ਹੁੰਦੇ ਸੀ ਨਾ, ਰਾਜੇ ਮਹਾਰਾਜੇ, ਹਾਂਜੀ ਉਹਨਾਂ 'ਚ ਕੁਆਲਿਟੀਜ਼ ਵੀ ਹੁੰਦੀਆਂ ਸੀ, ਉਹਨਾਂ 'ਚ ਔਗਣ ਵੀ ਹੁੰਦੇ। ਮੇਰਾ ਹਿਸਟਰੀ ਪੜ੍ਹਨ ਦਾ ਇਹੀ ਨਜ਼ਰੀਆ ਰਹਿੰਦਾ ਹਮੇਸ਼ਾ, ਚਾਹੇ ਉਹ ਕਿਸੇ ਵੀ ਮਜ਼ਹਬ ਦਾ ਹੋਵੇ, ਪਰ ਜੋ ਬੰਦੇ ਦੀ ਰੂਲਿੰਗ ਸਕਿੱਲ ਸੀ, ਜੋ ਉਹ ਕੋਈ ਵੀ ਰੂਲਰ ਹੈ ਉਹਦਾ ਰੂਲ ਕਰਨ ਦਾ ਢੰਗ ਸੀ, ਉਹਦੇ ਵਿੱਚ ਤਜ਼ਾਰਤ ਕਿਸ ਤਰ੍ਹਾਂ ਦੀ ਸੀ, ਉਹਦੇ ਵਿੱਚ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਸੀ, ਉਹਦੇ ਵਿੱਚ ਤਾਲੀਮ ਕਿਸ ਤਰ੍ਹਾਂ ਦੀ ਸੀ, ਉਹਦੇ ਵਿੱਚ ਅਦਾਰੇ ਕਿਸ ਤਰ੍ਹਾਂ ਕੰਮ ਕਰਦੇ ਸਨ, ਉਹਦੇ ਵਿੱਚ ਆਵਾਮ ਕਿਸ ਤਰ੍ਹਾਂ ਸੁਰੱਖਿਅਤ ਰਹਿੰਦਾ ਸੀ, ਇਹ ਸਾਰੀਆਂ ਚੀਜ਼ਾਂ। ਤੇ ਜਿਹੜਾ ਬੰਦਾ ਹੈ ਯਾਰ ਧਰਮ ਨਿਰਪੱਖ ਸੀ, ਜੇ ਇਹਨਾਂ ਨੇ ਕੁਝ ਪੜ੍ਹਿਆ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਪਾਕਿਸਤਾਨ ਦੇ ਵਿੱਚ ਤੇ ਇੱਕ ਨਹੀਂ ਗਲੀ ਗਲੀ ਬੁੱਤ ਲੱਗਣੇ ਚਾਹੀਦੇ ਸੀ, ਕਿਉਂਕਿ ਉੱਥੇ ਉਸ ਵੇਲੇ ਨਾ ਸਿਰਫ ਮਸਜਿਦਾਂ ਦਾ ਸਤਿਕਾਰ ਕੀਤਾ ਗਿਆ, ਬਲਕਿ ਮੁਸਲਮਾਨਾਂ ਨੂੰ ਅਹੁਦੇ ਵੀ ਦਿੱਤੇ ਗਏ, ਜਿਹੜਾ ਕਹਿ ਲਓ ਕਿ ਇਹਨਾਂ ਦਾ ਦਰਬਾਰ ਸੀਗਾ ਉਹਦੇ ਵਿੱਚ। ਜੀ ਜੀ। ਤੇ ਪੇਪਰ ਲੀਕ ਕਾਂਡ ਦੇ ਵਿੱਚ ਗ੍ਰਿਫਤਾਰੀ ਦਾ ਸਿਲਸਿਲਾ ਸ਼ੁਰੂ ਹੋਇਆ ਜੀ, ਉਹੀ ਮਸਲਾ ਨੀਟ ਵਾਲਾ ਜਾਂ ਕੋਈ ਹੋਰ ਪੇਪਰ ਲੀਕ ਕਾਂਡ? ਨਹੀਂ, ਉਹੀ ਹੈ ਜੀ, ਹਾਲੇ ਉਹੀ ਆ। ਕੋਈ ਲੀਕ ਹੋਣ ਦੀ ਉਡੀਕ ਕਰ ਰਹੇ ਕਿ ਸ਼ਾਇਦ 1-2 ਦਿਨਾਂ ਤੱਕ ਕੋਈ ਹੋਰ ਲੀਕ ਹੋ ਜਾਏਗਾ, ਕਿਉਂਕਿ ਪੇਪਰ ਲੀਕ ਹੁੰਦੇ ਰਹਿੰਦੇ ਇੱਥੇ, ਜਿਵੇਂ ਸਾਈਕਲਾਂ ਦੀ ਟੂਬ ਜਿਹੜੀ ਆ ਉਹ ਲੀਕ ਹੁੰਦੀ ਰਹਿੰਦੀ ਆ। ਗੱਲ ਇਹ ਆ ਕਿ ਸਭ ਤੋਂ ਪਹਿਲਾਂ ਤੇ ਬੇਸ਼ਰਮ ਸਿੱਖਿਆ ਮੰਤਰੀ ਨੂੰ ਲਾਂਭੇ ਕਰਨਾ ਚਾਹੀਦਾ ਸੀ, ਇਹਨੂੰ ਜਵਾਬਦੇਹ ਕਰਨਾ ਚਾਹੀਦਾ ਸੀ। ਪਹਿਲਾਂ ਕਹਿੰਦਾ ਕਿ ਕੁਝ ਹੋਇਆ ਹੀ ਨਹੀਂ, ਫਿਰ ਕਹਿੰਦਾ ਥੋੜਾ ਜਿਹਾ ਹੋਇਆ, ਫਿਰ ਹੁਣ ਸੀਬੀਆਈ ਤੱਕ ਕੇਸ ਚਲਾ ਗਿਆ ਤੇ ਹੁਣ ਗ੍ਰਿਫਤਾਰੀਆਂ ਹੋ ਗਈਆਂ। ਹਜੂਰ ਚਲੋ ਗ੍ਰਿਫਤਾਰੀਆਂ ਦਾ ਸਿਲਸਿਲਾ ਆਰੰਭ ਹੋਇਆ, ਠੀਕ ਹੋਇਆ, ਚੰਗਾ ਕੀਤਾ ਇਹਨਾਂ ਨੇ। ਪਰ ਇਹ ਆ ਕਿ ਬਿਹਾਰ ਦੇ ਵਿੱਚ ਜੋ ਸਭ ਕੁਝ ਵੇਖਣ ਨੂੰ ਮਿਲ ਰਿਹਾ, ਸਕੂਲ ਦਾ ਪ੍ਰਿੰਸੀਪਲ ਕੀ ਹੈ ਕਿ ਜੇਲ੍ਹ 'ਚ ਬੈਠੇ, ਉਹ ਸਾਰਾ ਮਾਫੀਆ ਹੈ ਜਿਨ੍ਹਾਂ ਨੇ ਕੰਮ ਕੀਤਾ। ਤੇ ਮਾਫੀਆ ਹਮੇਸ਼ਾ ਇਸ ਤਰ੍ਹਾਂ ਦੇ ਕੰਮ ਕਰਦਾ ਹੁੰਦਾ, ਉਹਨਾਂ ਨੇ ਤੁਹਾਡੀਆਂ ਕਮਜ਼ੋਰੀਆਂ, ਚੋਰ ਮੋਰੀਆਂ ਦੇਖਣੀਆਂ ਹੁੰਦੀਆਂ, ਉੱਥੇ ਅਟੈਕ ਕਰਨਾ ਹੁੰਦਾ। ਤੁਸੀਂ ਜਵਾਬ ਦਿਓ ਕਿ ਬਈ ਇਸ ਢਾਂਚੇ ਦੇ ਵਿੱਚੋਂ ਚੋਰ ਮੋਰੀਆਂ ਦੂਰ ਕਿਉਂ ਨਹੀਂ ਕੀਤੀਆਂ, ਬੰਦ ਕਿਉਂ ਨਹੀਂ ਕੀਤੀਆਂ। ਮੋਦੀ ਸਾਹਿਬ ਜਵਾਬ ਦੇ ਆ, ਕਿਉਂਕਿ ਪਹਿਲਾਂ PMT ਤੇ ਇਦਾਂ ਦੀਆਂ ਹੁੰਦੀਆਂ ਸੀਗੀਆਂ ਪ੍ਰੀਖਿਆਵਾਂ, ਸਟੇਟ ਕਰਦੀਆਂ ਸੀ, ਪਰ ਬਾਅਦ 'ਚ ਇਹਨਾਂ ਨੇ ਵਨ ਨੇਸ਼ਨ ਵਾਲਾ ਸਿਸਟਮ, ਇਹਨਾਂ ਨੂੰ ਉਹ ਕੀੜਾ ਕੱਟਿਆ ਹੋਇਆ ਨਾ, ਵਨ ਨੇਸ਼ਨ ਵਨ ਇਲੈਕਸ਼ਨ, ਵਨ ਨੇਸ਼ਨ ਵਨ ਟੈਕਸ, ਵਨ ਨੇਸ਼ਨ ਵਨ ਟੈਸਟ ਵੀ ਕਰ ਦਿੱਤਾ ਇਹਨਾਂ ਨੇ, ਤਾਂ ਨੀਟ ਲੈ ਆਂਦਾ। ਸੋ ਉਸ ਤੋਂ ਪਹਿਲਾਂ 17 ਤੋਂ ਪਹਿਲਾਂ ਸਿਸਟਮ ਹੋਰ ਹੁੰਦਾ ਸੀਗਾ ਜੋ ਮੈਡੀਕਲ ਪ੍ਰੀਖਿਆਵਾਂ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਜਵਾਬ ਤਲਬੀ ਤੇ ਇਹਨਾਂ ਦੀ ਹੋਣੀ ਚਾਹੀਦੀ ਹੈ, ਪਰ ਨਹੀਂ ਹੋਏਗੀ। ਮੀਡੀਆ ਵੀ ਨਹੀਂ ਇਸ ਗੱਲ ਤੇ ਨਿਸ਼ਾਨਦੇਹੀ ਕਰਕੇ ਉਂਗਲ ਧਰਦਾ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਇੱਕ ਅਲਾਇੰਸ ਪਾਰਟਨਰ ਹੈ, ਯਾਨੀ ਇਹਨਾਂ ਦੀ ਅਲਾਈਡ ਤੇ ਰਿਹਾ ਹੈ ਇੱਕ ਓਮ ਪ੍ਰਕਾਸ਼ ਰਾਜਭਰ ਨੂੰ ਬੋਲਦੇ ਨੇ। ਓਮ ਪ੍ਰਕਾਸ਼ ਰਾਜਭਰ ਦਾ ਜਿਹੜਾ ਇੱਕ MLA ਆ ਪੇਪਰ ਲੀਕ ਮਾਮਲੇ ਦੇ ਵਿੱਚ, ਉਹਦਾ ਨਾਮ ਆਉਣ ਡਿਆ ਬੇਦੀ ਰਾਮ ਹੈ ਉਹਦਾ ਨਾਮ, ਠੀਕ ਹੈ, ਕਿਉਂਕਿ ਜਿਹੜਾ ਮਾਸਟਰ ਮਾਈਂਡ ਆ ਪੇਪਰ ਲੀਕ ਗੈਂਗ ਦਾ, ਉਹ ਬੇਦੀ ਰਾਮ ਦਾ ਨਾਮ ਲੈ ਰਿਹਾ। ਤੇ ਬੇਦੀ ਰਾਮ ਖੁਦ CPMT ਦਾ ਪੇਪਰ ਲੀਕ ਕਰਨ ਦਾ ਪਹਿਲਾ ਹੀ ਦੋਸ਼ੀ ਨਾਮਜ਼ਦ ਕੀਤਾ ਗਿਆ 10 ਸਾਲ ਪਹਿਲਾਂ, ਜਿਹੜਾ ਕਿ ਪਹਿਲਾਂ TT ਹੁੰਦਾ ਸੀ, ਹੁਣ MLA ਬਣਿਆ। ਤਾਂ ਹਿਸਾਬ ਲਾ ਲਓ ਕਿ ਇਹਦੀ ਖਬਰ ਜਿਹੜੀ ਹੈ ਉਹ ਕੋਈ ਮੀਡੀਆ ਵਾਲਾ ਸੁਣਾ ਹੀ ਨਹੀਂ ਰਿਹਾ। ਧਰਮਿੰਦਰ ਪ੍ਰਧਾਨ ਨੇ ਤਾਂ ਮਿੰਟੂ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ ਧਰਮਿੰਦਰ ਪ੍ਰਧਾਨ ਦਾ ਵੀ, ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਕਿ ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਬਾਅਦ ਦੇ ਵਿੱਚ ਆਪ ਹੀ ਤਸਦੀਕ ਕਰਦੇ ਰਹੇ। ਧਰਮਿੰਦਰ ਪ੍ਰਧਾਨ ਨੂੰ ਤਾਂ 3 ਸਾਲ ਹੋ ਗਏ, ਉਹਨਾਂ ਨੇ ਕਦੇ ਟਵਿੱਟਰ ਦੇ ਉੱਤੇ ਦੇਖ ਲਓ ਜਾਂ ਕਦੇ ਵੈਸੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਦੇ ਉੱਚ ਸਿੱਖਿਆ ਦਾ ਜਾਂ ਕਦੇ ਐਜੂਕੇਸ਼ਨ ਦਾ ਕਦੇ ਜ਼ਿਕਰ ਵੀ ਹੋਵੇ ਤਾਂ ਬਹੁਤ ਵੱਡੀ ਗੱਲ ਆ। ਇਹਨਾਂ ਨੂੰ ਪਤਾ ਹੀ ਨਹੀਂ ਹੈ ਜੀ, ਇਹਨਾਂ ਨੂੰ ਕੀ ਪਤਾ ਉੱਚ ਸਿੱਖਿਆ ਦਾ ਕੀ? ਉੱਚ ਸਿੱਖਿਆ ਦਾ ਸਰ ਕੋਈ ਨਹੀਂ ਇੱਥੇ ਸੁਣਦਾ। ਅਸੀਂ ਪਿੱਟਦੇ ਇੱਥੇ ਪੰਜਾਬ 'ਚ ਜੀ 2-3 ਚੀਜ਼ਾਂ ਤੇ ਅਸੀਂ ਕੰਮ ਕਰਦੇ ਹਾਂ। ਮੈਂ ਨਹੀਂ ਕਹਿੰਦਾ ਕਿ ਇਕੱਲਾ ਮੈਂ ਕਰਦਾ, ਹੋ ਸਕਦਾ ਕੋਈ 2-4 ਪੱਤਰਕਾਰ ਹੋਰ ਕਰਦੇ ਹੋਣਗੇ। ਜੀ ਜੀ, ਮੈਂ ਉੱਚ ਸਿੱਖਿਆ, ਆਰਥਿਕਤਾ, ਪੁਲਿਸ ਰਿਫਾਰਮਸ ਸਭ ਤੋਂ ਪਹਿਲਾਂ ਪਿੱਟਣ ਵਾਲਿਆਂ 'ਚ ਸੀਗਾ। ਕੋਈ ਇੱਥੇ ਗੱਲ ਸੁਣ ਕੇ ਰਾਜ਼ੀ ਨਹੀਂ ਹੈਗਾ। ਪੂਰੇ ਇੰਡੀਆ ਦਾ ਵੀ ਇਹੋ ਹਾਲ ਹੈ। ਜਦ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਸਿੱਖਿਆ ਦੇ ਮਾਮਲੇ ਦੇ ਵਿੱਚ, ਖਾਸ ਤੌਰ ਤੇ ਉੱਚ ਸਿੱਖਿਆ ਦੇ ਵਿੱਚ ਡਿਵੀਜ਼ਨ ਪੈਦਾ ਹੋ ਗਈ ਆ। ਇੱਕ ਉਹ ਕਲਾਸ ਹੈ, ਇੱਕ ਉਹ ਵਰਗ ਆ ਜਿਹਦੀ ਆਬਾਦੀ 95% ਹੈ ਤੇ ਉਹਦੇ ਕੋਲ 51% ਯੂਨੀਵਰਸਿਟੀਆਂ ਨੇ ਸਰਕਾਰੀ, ਪਰ ਦੂਜੇ ਪਾਸੇ 5% ਅਲੀਟ ਕੋਲ, ਅਮੀਰ ਕੋਲ 50% ਯੂਨੀਵਰਸਿਟੀਆਂ ਪ੍ਰਾਈਵੇਟ ਨੇ। ਇਸੇ ਤਰ੍ਹਾਂ ਉਹਨਾਂ ਦੇ ਕੋਲ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਆਹ ਕੋਟਾ ਹੈ, ਮੈਂ ਦੂਰ ਨਹੀਂ ਜਾਂਦਾ, ਤੁਹਾਡਾ ਟਾਈਮ ਹੋ ਗਿਆ ਹੋਏਗਾ, ਆ ਨੀਟ ਆ,
ਮੈਡੀਕਲ ਕੋਟਾ 95% ਗਰੀਬ ਜਨਤਾ ਦੇ ਕੋਲ, ਜਿਹਦੇ ਚ 80% ਤੇ ਵਿਚਾਰੇ ਪਹੁੰਚਦੇ ਹੀ ਨਹੀਂ ਇੱਥੋਂ ਤੱਕ। ਜੀ ਜੀ ਬਿਲਕੁਲ। ਉਹ 15% ਮਤਲਬ ਕਿ ਉਹ ਜਿਹੜੀ 95% ਵਸੋਂ ਉਹਦੇ ਵਾਸਤੇ ਕੋਟਾ 50% ਮੈਡੀਕਲ ਸੀਟਾਂ ਦਾ, ਤੇ 50% 5% ਜਿਹੜੀ ਮਲਾਈਦਾਰ ਜਨਤਾ ਹੈ ਉਹਦੇ ਵਾਸਤੇ ਆ ਕੋਟਾ। ਤੇ ਜਿਹੜਾ ਗਰੀਬਾਂ ਦਾ ਕੋਟਾ ਹੈ ਉਹਦੇ ਵਿੱਚ ਵੀ ਉਸੇ ਕੋਟੇ ਦੇ ਵਿੱਚ ਵੀ ਲੂਟ ਮਚਾ ਦਿੱਤੀ ਇਹਨਾਂ ਨੇ, ਲੀਕਿੰਗ ਦੀ। ਜੀ ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਇੱਕ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਸਾਰਿਆਂ ਨੂੰ ਦਿੰਦੇ ਚੱਲੀਏ ਕਿ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਹਫ਼ਤੇ ਦੇ ਵਿੱਚ 8 ਤੋਂ ਲੈ ਕੇ 13 ਜੁਲਾਈ ਤੱਕ ਇੱਕ ਆਰਟ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਜਿਹੜਾ ਆਫਿਸ ਦੇ ਵਿੱਚ ਹੀ ਨਾਰਥ ਬਾਰਟਨ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿਖੇ। ਇਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਹਿੱਸੇਦਾਰੀ ਪਵਾ ਸਕਦੇ ਹੋ, ਕਿਉਂਕਿ ਸਮਾਂ ਹੈਗਾ ਉਹਨਾਂ ਕੋਲੇ ਤੇ ਇਤਿਹਾਸ ਤੇ ਕਲਾ ਦੇ ਨਾਲ ਜੁੜਨ ਦਾ ਇਹ ਵਧੀਆ ਮੌਕਾ ਹੈ ਬੱਚਿਆਂ ਨੂੰ। ਤੇ 6 ਤੋਂ ਲੈ ਕੇ 18 ਸਾਲ ਦੇ ਜਿਹੜੇ ਬੱਚੇ ਆ ਉਹ ਇਸ ਆਰਟ ਕੈਂਪ ਦਾ ਹਿੱਸਾ ਬਣ ਸਕਦੇ ਨੇ। ਜ਼ਿਆਦਾ ਜਾਣਕਾਰੀਆਂ ਜਾਂ ਐਡਮਿਸ਼ਨ ਦੇ ਲਈ 408 272 5200 ਤੇ ਕਾਲ ਕਰ ਸਕਦੇ ਹੋ, ਜਾਂ ਫਿਰ 408 722 7698 ਤੇ ਕਾਲ ਕਰ ਸਕਦੇ ਹੋ। ਏਜ ਲਿਮਿਟ 6 ਤੋਂ 18 ਸਾਲ ਹੈ ਤੇ 8 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਇਹ ਆਰਟ ਕੈਂਪ ਜਿਹੜਾ ਉਹ ਲੱਗਣਾ ਹੈ। ਲਿਮਟਡ ਸੀਟਾਂ ਬਚੀਆਂ ਨੇ, ਸੋ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰੋ ਤੇ ਆਪਣੇ ਬੱਚਿਆਂ ਨੂੰ ਆਰਟ ਕੈਂਪ ਦਾ ਹਿੱਸਾ ਬਣਾਓ। ਸੁਖਪ੍ਰੀਤ ਸਿੰਘ ਜੀ ਜਿਹੜੇ ਕਿ ਆਰਟ ਇੰਸਟਰਕਟਰ ਨੇ, ਉੱਘੇ ਚਿੱਤਰਕਾਰ ਨੇ, ਉਹ ਇਸ ਆਰਟ ਕੈਂਪ ਦੇ ਵਿੱਚ ਬੱਚਿਆਂ ਨੂੰ ਕਲਾ ਦੀ, ਆਰਟ ਦੀ ਸਿਖਲਾਈ ਦੇਣਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।